ਪੰਜਾਬ 'ਚ ਇੱਕ ਨੈਰੇਟਿਵ ਲਗਾਤਾਰ ਵਿਟਿਆ ਜਾ ਰਿਹਾ ਹੈ ਕਿ ਪੰਜਾਬ ਤੋਂ ਬਾਹਰ ਵਾਲੇ ਜਿਹੜੇ ਸਿੱਖ ਹੈਗੇ ਆ, ਖਾਸਕਰ ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ, ਮੱਧ ਪ੍ਰਦੇਸ਼ ਦੇ, ਉਹ ਇਹਨਾਂ ਇਲੈਕਸ਼ਨਾਂ 'ਚ ਬੀਜੇਪੀ ਦੀ ਹੀ ਮਦਦ ਕਰ ਰਹੇ ਨੇ। ਉਹ ਕੋਈ ਆਰਐਸਐਸ ਤੋਂ ਅੱਡ ਨਹੀਂ ਹਨ ਤੇ ਉਹ ਬੀਜੇਪੀ ਨੇ ਮਨਾ ਲਏ ਹਨ। ਮਾੜਾ ਜਿਹਾ ਇਹਦੀ ਤੁਸੀਂ ਪਰਤ ਖੋਲੋ ਕਿ ਇਹ ਸੱਚਾਈ ਹੈ ਜਾਂ ਫਿਰ ਕੋਈ ਨੈਰੇਟਿਵ ਹੀ ਹੈ। ਅੱਜ ਵੀ ਬੀਜੇਪੀ ਆਰਐਸਐਸ ਦਾ ਜੇ ਰਾਜਸਥਾਨ 'ਚ ਕੋਈ ਵਿਰੋਧ ਕਰ ਰਿਹਾ ਹੈ, ਪੁਰਜ਼ੋਰ ਵਿਰੋਧ ਕਰ ਰਿਹਾ ਹੈ, ਸੀਕਰ ਨੂੰ ਛੱਡ ਕੇ ਤੇ ਥੋੜਾ ਜਿਹਾ ਚੂਰੂ ਨੂੰ ਛੱਡ ਕੇ ਉਹ ਹਨੂਮਾਨਗੜ੍ਹ ਤੇ ਗੰਗਾਨਗਰ ਜ਼ਿਲ੍ਹਾ ਹੀ ਕਰ ਰਿਹਾ ਤੇ ਸਿੱਖ ਉਸ ਤੋਂ ਸਭ ਤੋਂ ਅੱਗੇ ਹੈ। ਹਾਂ, ਉੱਥੇ ਬਹੁਤ ਵੱਡੀ ਸਿੱਖਾਂ ਦੀ ਕੀ ਇੱਕ ਪ੍ਰੋਬਲਮ ਕਹਿ ਲਓ ਜਾਂ ਇੱਕ ਉਹਦਾ ਇੱਕ ट्रेट है कि वो विजिबल माइनॉरिटी है। तो कितने भी लगता है अरे पीलीभीत के अंदर बहुत सरदार हैं, तराई के अंदर बहुत सरदार हैं, पर कितने भी वो टोटल स्कीम ऑफ थिंग्स के अंदर वो मेजोरिटी ऑफ द वोटर नहीं है उत्थे। जिवें हरियाणे के अंदर आपां देखिया जाटां दा गुस्सा 2016 जो अपने बच्चों को गोलियां मारियां गईयां, बई सारी जाट कौम खिलाफ सी। लोगों ने कहा आज के बाद हरियाणा में कभी बीजेपी नहीं आ सकती। लेकिन वो जिन्हों आप अजकल 35 बनाम 1 का नरेटिव दिन्ने हाँ, उस दे तहत वो फिर मैनेज कर लेंदे वोटिंग पैटर्न नूं बाकी सारियां कौमां नूं उस पर्टिकुलर कौम के खिलाफ खड़ के। पंजाब के अंदर तुसीं अज देखो बीजेपी के मगर जिस तरह आम पब्लिक सिख पब्लिक भी अपने नेताओं के मगर फिर रही है, बड़ी शर्मनाक गल है। ਆਪਾਂ ਨੂੰ ਕਈ ਵਾਰ ਮੋਰਲ ਬੇਸਿਸ ਤੇ ਦੇਖੀਏ, ਮੋਰਲ ਗਰਾਊਂਡ ਤੇ ਬੜੀ ਸ਼ਰਮ ਆਉਂਦੀ ਹੈ। ਰਵਨੀਤ ਬਿੱਟੂ ਦੇ ਮਗਰ ਫਿਰ ਵੀ ਅੱਜ 1000 ਤੁਹਾਨੂੰ ਸਿੱਖ 2000 ਸਿੱਖ ਦਿਖ ਜਾਣਗੇ। ਮਨਜਿੰਦਰ ਸਿੰਘ ਸਿਰਸਾ ਵੀ ਜਾਂਦਾ, ਉਹਦੇ ਮਗਰ ਸਿੱਖਾਂ ਦੀ ਤੁਹਾਨੂੰ ਫੋਰਸ ਦਿਖੇਗੀ। ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਪੰਜਾਬ ਦਾ ਸਿੱਖ ਇਸ ਟਾਈਮ ਬੀਜੇਪੀ ਦੇ ਨਾਲ ਹੈ। ਜਿੰਨਾ ਧੱਕਾ ਪੰਜਾਬ ਦੇ ਨਾਲ ਇਸ ਮੁਲਕ ਦੇ ਅੰਦਰ ਹੋਇਆ ਹੈ, ਉਹਨਾਂ ਧੱਕਾ ਕਿਸੇ ਨਾਲ ਨਹੀਂ ਹੋਇਆ। ਭਾਵੇਂ ਪਹਿਲਾਂ ਅਨਡਿਵਾਈਡਡ ਪੰਜਾਬ ਸੀ, ਉਦੋਂ ਤੋਂ ਹੀ ਸਕੀਮਿੰਗ ਚਾਲੂ ਹੋ ਗਈ। ਜਿਹੜੀ ਦੇਸ਼ ਦੀ ਵੰਡ ਹੋਈ ਹੈ ਉਹ ਦੇਸ਼ ਦੀ ਵੰਡ ਨਹੀਂ ਹੋਈ ਹੈ, ਉਹ ਪ੍ਰੀਡੋਮੀਨੈਂਟਲੀ ਪੰਜਾਬ ਦੀ ਵੰਡ ਹੋਈ ਹੈ। ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਮੇਰਾ ਨਾਮ ਮਨਦੀਪ ਪੁਨੀਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ। ਸਾਡੇ ਨਾਲ ਅੱਜ ਗੁਰਪ੍ਰੀਤ ਸੰਘਾ ਨੇ। ਗੁਰਪ੍ਰੀਤ ਸੰਘਾ ਰਾਜਸਥਾਨ ਤੋਂ ਨੇ ਤੇ ਜਿਹੜੇ ਪੰਜਾਬ ਤੋਂ ਬਾਹਰਲੇ ਸਿੱਖ ਹੈਗੇ ਆ, ਪੰਜਾਬ ਦੇ ਬਾਹਰਲੇ ਸੂਬਿਆਂ ਦੇ ਵਿੱਚ ਸਿੱਖ ਹੈਗੇ ਆ, ਉਹਨਾਂ ਦੇ ਵਿੱਚ ਉਹਨਾਂ ਦੀ ਪੋਲਿਟਿਕਸ ਤੇ ਖਾਸੀ ਨਜ਼ਰ ਰੱਖਦੇ ਨੇ ਤੇ ਇਸ ਤੋਂ ਇਲਾਵਾ ਫਾਰਮਰ ਮੂਵਮੈਂਟ ਹੋਵੇ ਜਾਂ ਹੋਰ ਸੋਸ਼ਲ ਮੂਵਮੈਂਟਾਂ ਹੋਣ, ਉਹਦੇ ਵਿੱਚ ਐਕਟਿਵ ਵੀ ਰਹਿੰਦੇ ਨੇ। ਉੱਦਾਂ ਰਹਿਣ ਵਾਲੇ ਗੰਗਾਨਗਰ ਦੇ ਨੇ, ਪਰ ਰਹਿੰਦੇ ਅੱਜਕੱਲ ਜੈਪੁਰ 'ਚ ਹੈਗੇ ਆ। ਤੇ ਗੁਰਪ੍ਰੀਤ, ਸਵਾਗਤ ਹੈ ਤੁਹਾਡਾ। ਤੇ ਸ਼ੁਰੂਆਤ ਕਰਦੇ ਹਾਂ ਪਹਿਲੇ ਸਵਾਲ ਤੋਂ। ਤੁਹਾਡੇ ਤੋਂ ਮੈਂ ਪੁੱਛਣਾ ਚਾਹਾਂਗਾ ਕਿ ਪੰਜਾਬ 'ਚ ਇੱਕ ਨੈਰੇਟਿਵ ਲਗਾਤਾਰ ਵਿਟਿਆ ਜਾ ਰਿਹਾ ਹੈ ਕਿ ਪੰਜਾਬ ਤੋਂ ਬਾਹਰ ਵਾਲੇ ਜਿਹੜੇ ਸਿੱਖ ਹੈਗੇ ਆ, ਖਾਸਕਰ ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ, ਮੱਧ ਪ੍ਰਦੇਸ਼ ਦੇ, ਉਹ ਇਹਨਾਂ ਇਲੈਕਸ਼ਨਾਂ 'ਚ ਬੀਜੇਪੀ ਦੀ ਹੀ ਮਦਦ ਕਰ ਰਹੇ ਨੇ। ਉਹ ਕੋਈ ਆਰਐਸਐਸ ਤੋਂ ਅੱਡ ਨਹੀਂ ਹਨ ਤੇ ਉਹ ਬੀਜੇਪੀ ਨੇ ਮਨਾ ਲਏ ਹਨ। ਮੱਧ ਪ੍ਰਦੇਸ਼ ਦਾ ਜਿਹੜਾ ਇਲੈਕਸ਼ਨ ਸੀਗਾ, ਉਦੋਂ ਵੀ ਆਰੋਪ ਲੱਗਿਆ ਕਿ ਸਿੱਖਾਂ ਨੇ, ਮੈਜੋਰਿਟੀ ਸਿੱਖਾਂ ਨੇ ਜਿਹੜੀ ਵੋਟਾਂ ਹੈਗੀਆਂ ਉਹ ਬੀਜੇਪੀ ਨੂੰ ਪਾਈਆਂ ਨੇ। ਤੇ ਇਸੇ ਕਿਸਮ ਦਾ ਆਰੋਪ ਰਾਜਸਥਾਨ ਦੇ ਵਿਧਾਨ ਸਭਾ ਚੋਣਾਂ 'ਚ ਵੀ ਲੱਗਿਆ। ਮਾੜਾ ਜਿਹਾ ਇਹਦੀ ਤੁਸੀਂ ਪਰਤ ਖੋਲੋ ਕਿ ਇਹ ਸੱਚਾਈ ਹੈ ਜਾਂ ਫਿਰ ਕੋਈ ਨੈਰੇਟਿਵ ਹੀ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਰਾਮ ਰਾਮ ਸਲਾਮ। ਜਿਹੜੀ ਤੁਸੀਂ ਗੱਲ ਆਖੀ ਹੈ ਮਨਦੀਪ, ਸਪੈਸ਼ਲੀ ਪੰਜਾਬ ਦੇ ਅੰਦਰ ਗੱਲ ਕਰਕੇ ਪੰਜਾਬ ਤੋਂ ਬਾਹਰਲੇ ਸਿੱਖਾਂ ਦੇ ਉੱਤੇ ਅੱਜ ਤੋਂ ਨਹੀਂ, ਸ਼ੁਰੂ ਤੋਂ ਬਹੁਤ ਟਾਈਮ ਤੋਂ ਆਰੋਪ ਕਹਿ ਲਓ ਜਾਂ ਇੱਕ ਤਰ੍ਹਾਂ ਦਾ ਤੋਮਤ ਕਹਿ ਲਓ ਜਾਂ ਇੱਕ ਤਰ੍ਹਾਂ ਦਾ ਪੰਜਾਬੀ ਸ਼ਬਦ ਯੂਜ਼ ਕਰਦੇ ਮਿਹਣਾ ਮਾਰਿਆ ਜਾਂਦਾ ਹੈ, ਟੌਂਟ ਕੀਤਾ ਜਾਂਦਾ ਹੈ ਕਿ ਬਈ ਤੁਸੀਂ ਤਾਂ ਜੇ ਦਿੱਲੀ 'ਚ ਰਹਿੰਦੇ ਸੀ ਤਾਂ ਤੁਸੀਂ ਕਾਂਗਰਸੀ ਹੋ ਗਏ, ਜੇ ਤੁਸੀਂ ਮੱਧ ਪ੍ਰਦੇਸ਼ ਯੂਪੀ 'ਚ ਰਹੇ ਤਾਂ ਤੁਸੀਂ ਬੀਜੇਪੀ ਵਾਲੇ ਹੋ ਗਏ। ਪਰ ਫੈਕਟ ਹੈ ਕਿ ਜੋ ਡਿਵਾਈਡ ਪੰਜਾਬ ਦੇ ਅੰਦਰ ਸਾਨੂੰ ਦੇਖਣ ਨੂੰ ਮਿਲਦਾ ਹੈ ਅਰਬਨ ਤੇ ਰੂਰਲ ਦੇ ਅੰਦਰ, ਜਿਵੇਂ ਹੁਣ ਤੁਸੀਂ ਦੇਖ ਲਓ ਪਿਛਲੇ 1 ਮਹੀਨੇ ਦੀ ਗਤੀਵਿਧੀ ਜੋ ਪੰਜਾਬ 'ਚ ਚੱਲ ਰਹੀ ਹੈ, ਕਿੰਨੇ ਸਿੱਖ, ਸੋ ਕਾਲਡ ਪੰਜਾਬ ਦੇ ਸਿੱਖ, ਸੋ ਕਾਲਡ ਮੰਨੇ ਚੰਨੇ ਪੰਥਿਕ ਸਿੱਖ, ਉਹ ਸਾਰੇ ਹੁਣ ਬੀਜੇਪੀ ਜੁਆਇਨ ਕਰ ਰਹੇ ਹੈ। ਤੇ ਜਦੋਂ ਕਿ ਉਸੇ ਟਾਈਮ ਨਾਲ ਪੈਰਲਲੀ ਇੱਕ ਬਹੁਤ ਵੱਡਾ ਤਬਕਾ ਰੂਰਲ ਸਿੱਖਸ ਦਾ ਐਸੇ ਸਰਕਾਰ ਦੇ ਖਿਲਾਫ, ਆਰਐਸਐਸ ਦੇ ਖਿਲਾਫ ਤੇ ਬੀਜੇਪੀ ਦੇ ਖਿਲਾਫ ਖੜਾ ਹੈ। ਉਹੀ ਹਾਲਤ ਕਮੋਵੇਸ਼ ਦੂਜੀ ਸਟੇਟਾਂ ਦੇ ਅੰਦਰ ਹੈ। ਕਿਤੇ ਗਿਣਤੀ ਦੀ ਵਜ੍ਹਾ ਨਾਲ ਘੱਟ ਜਾਂ ਵੱਧ ਹੈ ਇਹਦਾ ਅਸਰ। ਜਿਵੇਂ ਕਾਨਪੁਰ ਦੇ ਅੰਦਰ, ਯੂਪੀ ਦੇ ਅੰਦਰ ਡੈਫੀਨੇਟਲੀ, ਕਿਉਂਕਿ ਉਹਨਾਂ ਦੀ ਗਿਣਤੀ ਉੱਥੇ ਘੱਟ ਹੈ ਤਾਂ ਉਹਨਾਂ ਨੂੰ ਰਜੀਮ ਦੇ ਨਾਲ ਰਹਿਣਾ ਪੈਂਦਾ ਹੈ। ਜਦੋਂ ਉਹ ਅਖਿਲੇਸ਼ ਯਾਦਵ ਦਾ ਰਾਜ ਸੀ, ਉਹ ਅਖਿਲੇਸ਼ ਨਾਲ ਸੀ। ਰਾਜਸਥਾਨ ਦੇ ਅੰਦਰ ਜਿਹੜੇ ਜ਼ਿਲ੍ਹੇ ਤੋਂ ਮੈਂ ਆਉਣਾ, ਗੰਗਾਨਗਰ, ਹਨੂਮਾਨਗੜ੍ਹ, ਉਹ ਪੰਜਾਬ ਜਾਂ ਰਾਜਸਥਾਨ ਜਾਂ ਹਰਿਆਣਾ, ਉੱਥੇ ਡਿਫਰੈਂਸ਼ੀਏਟ ਕਰਨਾ ਬੜਾ ਔਖਾ ਹੋ ਜਾਂਦਾ ਹੈ। ਉਹ ਬਾਗੜ ਦੀ ਬੈਲਟ ਹੈ, ਅਬੋਹਰ, ਫਾਜ਼ਿਲਕਾ, ਬਠਿੰਡਾ, ਸਿਰਸਾ, ਹਨੂਮਾਨਗੜ੍ਹ, ਗੰਗਾਨਗਰ। ਪਰ ਉਸ ਤੋਂ ਉੱਥੇ ਇਸ ਕਰਕੇ ਤੁਹਾਨੂੰ ਚੀਜ਼ ਜ਼ਿਆਦਾ ਫਰਕ ਨਹੀਂ ਦਿਖੂਗੀ। ਅੱਜ ਵੀ ਬੀਜੇਪੀ ਆਰਐਸਐਸ ਦਾ ਜੇ ਰਾਜਸਥਾਨ 'ਚ ਕੋਈ ਵਿਰੋਧ ਕਰ ਰਿਹਾ ਹੈ, ਪੁਰਜ਼ੋਰ ਵਿਰੋਧ ਕਰ ਰਿਹਾ ਹੈ, ਸੀਕਰ ਨੂੰ ਛੱਡ ਕੇ ਤੇ ਥੋੜਾ ਜਿਹਾ ਚੂਰੂ ਨੂੰ ਛੱਡ ਕੇ ਉਹ ਹਨੂਮਾਨਗੜ੍ਹ ਤੇ ਗੰਗਾਨਗਰ ਜ਼ਿਲ੍ਹਾ ਹੀ ਕਰ ਰਿਹਾ ਤੇ ਸਿੱਖ ਉਸ ਤੋਂ ਸਭ ਤੋਂ ਅੱਗੇ ਹੈ। ਹਾਂ, ਦੂਜੀ ਜਗ੍ਹਾ ਹੈ ਜਿਵੇਂ
ਜੈਪੁਰ ਦੇ ਅੰਦਰ ਬਿਜ਼ਨਸ ਕਮਿਊਨਿਟੀ ਸਿੱਖਾਂ ਦੀ ਹੈ, ਬੜੀ ਪੁਰਾਣੀ ਹੈ, ਰਿਫਿਊਜੀਜ਼ ਜਿਹੜੇ 47 ਦੀ ਮਾਈਗ੍ਰੇਸ਼ਨ ਤੋਂ ਬਾਅਦ ਆਏ ਹੈ। ਜਾਂ ਅਲਵਰ ਦੇ ਅੰਦਰ ਇੱਕ ਬਹੁਤ ਵੱਡੀ ਸਿੱਖਾਂ ਦੀ ਤਾਦਾਦ ਹੈ, ਜਿਨ੍ਹਾਂ ਚੋਂ ਗਿਆਨੀ ਸੰਤ ਸਿੰਘ ਜੀ ਮਸਕੀਨ ਬੜੇ ਤਕੜੇ ਗਿਆਨੀ ਸੀ ਤੇ ਉਹ ਬੜੇ ਤਕੜੇ ਪ੍ਰਚਾਰਕ ਸੀ ਤੇ ਕਥਾਵਾਚਕ ਸੀ, ਉਹ ਅਲਵਰ ਸਾਈਡ ਤੋਂ ਸੀ। ਉਹਨਾਂ ਦੇ ਇਲਾਕੇ 'ਚ ਵੀ ਸਿੱਖਾਂ ਦੀ ਬਹੁਤ ਗਿਣਤੀ ਹੈ। ਅਲਵਰ ਦੇ ਇਲਾਕੇ 'ਚ ਕਰੀਬ 1.25 ਲੱਖ ਤਾਂ ਸ਼ਾਇਦ ਵੋਟਰ ਹੈ, ਇਫ ਆਈ ਐਮ ਨਾਟ ਰੋਂਗ। ਫਿਰ ਤੀਜਾ ਇੱਕ ਬੈਲਟ ਜਿੱਥੇ ਸਿੱਖ ਸਭ ਤੋਂ ਜ਼ਿਆਦਾ ਹੈ, ਉਹ ਹੈ ਕੋਟਾ ਤੇ 12 ਦਾ ਇਲਾਕਾ। ਉਹ ਪਿਓਰਲੀ ਐਗਰੀਕਲਚਰ ਬੈਲਟ ਹੈ ਤੇ ਉੱਥੇ ਤੁਸੀਂ ਦੇਖੋਗੇ ਜਾਟਾਂ ਤੇ ਮੀਣਿਆਂ ਦੇ ਨਾਲ ਰਲ ਕੇ ਮਿਲ ਕੇ ਸਭ ਤੋਂ ਜ਼ਿਆਦਾ ਉਹ ਬੀਜੇਪੀ ਦੇ ਅਗੇਂਸਟ ਖੜੇ ਹੈ। ਸੋ ਆਹ ਗੱਲ ਇੱਕ ਜਨਰਲ ਡਾਇਲੌਗ ਦੇ ਤੌਰ ਤੇ, ਇੱਕ ਜਨਰਲ ਜਿਵੇਂ ਇੰਗਲਿਸ਼ 'ਚ ਕਹਿੰਦੇ ਨਾ ਕਾਮਨ ਰਿਫਰੇਨ ਹੈ ਕਿ ਬਈ ਪੰਜਾਬ ਤੋਂ ਬਾਹਰ ਵਾਲੇ ਸਿੱਖ ਤਾਂ ਬਈ ਆਰਐਸਐਸ ਦੇ ਹੈ ਨਹੀਂ। ਹਾਂ, ਲੋਕਲ ਪੋਲਿਟਿਕਸ ਨੂੰ ਦੇਖਦੇ ਹੋਏ, ਲੋਕਲ ਆਪਣੀ ਸਟ੍ਰੈਟੇਜਿਕ ਸੇਫਟੀ ਨੂੰ ਦੇਖਦੇ ਹੋਏ ਕਈ ਜਗ੍ਹਾ 'ਚ ਹੁੰਦਾ ਹੈ, ਤੇ ਬਾਕੀ ਅਦਰਵਾਈਜ਼ ਸਿੱਖਾਂ ਦਾ ਕਿਤੇ ਕੋਈ ਬਹੁਤ ਜ਼ਿਆਦਾ ਮੈਜੋਰਿਟੀ ਪ੍ਰੋ ਆਰਐਸਐਸ ਕਿਤੇ ਵੀ ਹੋਵੇ, ਆਈ ਡੋਂਟ ਥਿੰਕ ਸੋ। ਮੇਰੇ ਹਿਸਾਬ ਨਾਲ ਜੇ ਕੋਈ ਕਹਿੰਦਾ ਇਸ ਤਰ੍ਹਾਂ ਤਾਂ ਉਹ ਗਲਤ ਕਹਿ ਰਿਹਾ। ਅੱਛਾ, ਗੁਰਪ੍ਰੀਤ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਸਿੱਖਾਂ ਬਾਰੇ ਦੱਸੋ। ਉੱਤਰ ਪ੍ਰਦੇਸ਼ 'ਚ ਕਿੱਥੇ ਕਿੱਥੇ ਪਾਪੂਲੇਸ਼ਨ ਹੈਗੀ ਆ, ਤੇ ਇਹ ਵੀ ਕਿਹਾ ਜਾਂਦਾ ਕਿ ਲਖੀਮਪੁਰ ਖੀਰੀ ਐਡਾ ਵੱਡਾ ਹੱਤਿਆਕਾਂਡ ਕੀਤਾ ਸੀਗਾ ਟੇਨੀ ਨੇ, ਤੇ ਉੱਥੇ ਲਖੀਮਪੁਰ ਦੀ ਵਿਧਾਨ ਸਭਾ ਜਦੋਂ ਚੋਣ ਹੋਏ 2022 ਚ ਯੂਪੀ ਦੇ, ਤੇ 8 ਦੀ 8 ਸੀਟਾਂ ਬੀਜੇਪੀ ਜਿੱਤ ਗਈ ਸੀਗੀ, ਤੇ ਉਹਦੇ ਤੇ ਵੀ ਇੱਕ ਵੱਡਾ ਕੁਐਸਚਨ ਮਾਰਕ ਲੱਗਿਆ ਸੀਗਾ। ਹੁਣ ਪੀਲੀਭੀਤ ਹੈਗਾ, ਪੀਲੀਭੀਤ ਜਿਹੜਾ ਬੀਜੇਪੀ ਦਾ ਮੰਤਰੀ ਹੈ ਜਤਿਨ ਪ੍ਰਸਾਦ, ਵਰੁਣ ਗਾਂਧੀ ਦੀ ਥਾਂ ਤੇ ਉਹ ਚੋਣ ਲੜ ਰਿਹਾ ਹੈ, ਤੇ ਕਿਹਾ ਜਾ ਰਿਹਾ ਕਿ ਜਤਿਨ ਪ੍ਰਸਾਦ ਦੀ ਪੋਜੀਸ਼ਨ ਸਟਰੋਂਗ ਹੈਗੀ ਆ। ਕੱਲ 19 ਅਪ੍ਰੈਲ ਨੂੰ ਉੱਥੇ ਫਸਟ ਫੇਜ਼ ਦੇ ਚੋਣ ਸੀਗੇ, ਤੇ ਕਿਹਾ ਜਾ ਰਿਹਾ ਕਿ ਜਤਿਨ ਪ੍ਰਸਾਦ ਆਰਾਮ ਨਾਲ ਜਿੱਤ ਜੂਗਾ। ਏਦਾਂ ਹੀ ਜਿਹੜਾ ਤਰਾਈ ਦਾ ਰੀਜਨ ਹੈਗਾ ਉੱਤਰਾਖੰਡ ਦਾ, ਜਿੱਥੇ ਉਦਮ ਸਿੰਘ ਨਗਰ ਉਹ ਜਿਹੜੀ ਸੀਟ ਹੈਗੀ ਆ, ਉੱਥੇ ਵੀ ਇਹ ਇਸੇ ਕਿਸਮ ਰੁਦਰਪੁਰ ਜਿਹੜੀ ਥਾਂ ਹੈਗੀ ਆ, ਉੱਥੇ ਵੀ ਸਿੱਖਾਂ ਤੇ ਇਸੇ ਕਿਸਮ ਦੇ ਆਰੋਪ ਲੱਗਦੇ ਨੇ। ਮੱਧ ਪ੍ਰਦੇਸ਼ ਦੇ ਵਿੱਚ ਵੀ ਆਪਾਂ ਨੂੰ ਪਤਾ ਕਿ ਪੰਜਾਬ ਤੋਂ ਹਰਿਆਣੇ ਤੋਂ ਜਿਹੜੇ ਸਿੱਖ ਗਏ ਹੋਏ ਨੇ ਉਹ ਐਗਰੀਰੀਅਨ ਸਿੱਖ ਹੈਗੇ ਆ, ਤੇ ਵੱਡੀ ਵੱਡੀ ਲੈਂਡ ਹੋਲਡਿੰਗਸ ਉਹਨਾਂ ਲੈ ਰੱਖੀ ਹੈ, ਤੇ ਇਸੇ ਕਿਸਮ ਦੇ ਆਰੋਪ ਮੱਧ ਪ੍ਰਦੇਸ਼ ਵੀ ਲੱਗਦੇ ਨੇ। ਤੁਸੀਂ ਰਾਜਸਥਾਨ ਦਾ ਤਾਂ ਇੱਕ ਦੱਸਿਆ, ਰਾਜਸਥਾਨ ਦੇ ਵਿੱਚ ਆਪਾਂ ਇਹ ਵੀ ਦੇਖ ਰਹੇ ਕਿ ਗੰਗਾਨਗਰ ਹਨੂਮਾਨਗੜ੍ਹ ਬੈਲਟ 'ਚ ਬੀਜੇਪੀ ਦਾ ਵਿਰੋਧ ਵੀ ਖਾਸਾ ਹੋਇਆ ਹੈ, ਕੋਟਾ 'ਚ ਵੀ ਖਾਸਾ ਵਿਰੋਧ ਹੋਇਆ। ਹਾਲਾਂਕਿ ਅਲਵਰ ਵਾਲੀ ਬੈਲਟ ਦੇ ਵਿੱਚ ਸਿੱਖਾਂ ਨੇ ਮੈਜੋਰਿਟੀ ਨੇ ਉੱਥੇ ਬੀਜੇਪੀ ਨੂੰ ਵੋਟ ਕੀਤਾ, ਉਹ ਇੱਕ ਅੱਡ ਕਿਸਮ ਦਾ ਸਿਨੈਰੀਓ ਉੱਥੇ ਬਣਦਾ ਹੈ। ਪਰ ਤੁਸੀਂ ਉੱਤਰ ਪ੍ਰਦੇਸ਼ 'ਚ ਜਿੱਥੇ ਲਖੀਮਪੁਰ ਐਡਾ ਵੱਡਾ ਹੱਤਿਆਕਾਂਡ ਹੋਇਆ, ਉੱਥੇ 8 ਦੀਆਂ 8 ਸੀਟਾਂ ਵਿਧਾਨ ਸਭਾ 'ਚ ਬੀਜੇਪੀ ਜਿੱਤ ਗਈ ਸੀਗੀ, ਤੇ ਮੱਧ ਪ੍ਰਦੇਸ਼ 'ਚ ਵੀ ਇਸੇ ਕਿਸਮ ਦੇ ਆਰੋਪ ਲੱਗੇ। ਦੇਖੋ ਜੀ, ਜਿਵੇਂ ਕਦੇ ਵੀ ਅਸੀਂ ਕਿਸੇ ਕੌਮ ਦੀ ਗੱਲ ਕਰਦੇ ਹਾਂ ਕਿ ਉਹ ਕੌਮ ਕਿਸ ਕੀ ਸਾਈਡ ਹੈ, ਕਦੇ ਵੀ ਆਪਾਂ ਐਬਸੋਲੂਟ ਟਰਮਸ 'ਚ ਗੱਲ ਨਹੀਂ ਕਰ ਸਕਦੇ ਹਾਂ ਕਿ ਬਈ ਜੈਸੇ 80% मतलब हाँ, एक बिगर नैरेटिव या फिर 80% तक। ਬਿਲਕੁਲ ਐਗਜ਼ੈਕਟਲੀ 80-20 ਦਾ ਡਿਵਾਈਡ ਅੱਜ ਵੀ ਸਿੱਖਾਂ ਦੇ ਅੰਦਰ ਵੀ ਬਹੁਤ ਜਗ੍ਹਾ ਤੇ ਹੈ। ਤੇ ਯੂਪੀ ਦੇ ਜਿਹੜੀ ਤੁਸੀਂ ਤਰਾਈ ਬੈਲਟ ਦੀ ਗੱਲ ਕੀਤੀ ਹੈ, ਜਿੱਥੇ 60 70 80 ਸਾਲਾਂ ਤੋਂ 60 ਸਾਲਾਂ ਤੋਂ ਪੰਜਾਬ ਤੋਂ ਲੋਕ ਮਾਈਗ੍ਰੇਟ ਹੋ ਕੇ ਗਏ ਹੈ। ਮੱਧ ਪ੍ਰਦੇਸ਼ ਦੇ ਅੰਦਰ ਜੇ ਆਪਾਂ ਦੇਖੀਏ, ਅਸ਼ੋਕ ਨਗਰ, ਗੁਣਾ, ਸ਼ਿਵਪੁਰੀ, ਸ਼ਿਓਪੁਰ, ਬੜੌਦਾ ਤਹਿਸੀਲ, ਇਹਨਾਂ ਇਲਾਕਿਆਂ ਸਿੱਖਾਂ ਦੀ ਬਹੁਤ ਤਾਦਾਦ ਹੈ। ਸਾਡੀਆਂ ਆਪਣੀਆਂ ਰਿਸ਼ਤੇਦਾਰੀਆਂ ਉੱਥੇ ਉੱਥੇ ਵੀ ਆਹੀ ਗੱਲ ਦੇਖਣ ਚ ਆਉਂਦੀ ਹੈ, 80-20 ਦਾ ਡਿਵਾਈਡ ਹੈ। ਪਰ ਅਨਫੋਰਚੂਨੇਟਲੀ ਜਦੋਂ ਆਪਾਂ ਇੰਡੀਅਨ ਡੈਮੋਕ੍ਰੈਟਿਕ ਸਿਸਟਮ ਸਮਝਾਂਗੇ ਨਾ, ਤੁਸੀਂ ਉੱਥੇ ਬਹੁਤ ਵੱਡੀ ਸਿੱਖਾਂ ਦੀ ਕੀ ਇੱਕ ਪ੍ਰੋਬਲਮ ਕਹਿ ਲਓ ਜਾਂ ਇੱਕ ਉਹਦਾ ਇੱਕ ट्रेट है कि वो विजिबल माइनॉरिटी है। तो कितने भी लगता है अरे पीलीभीत के अंदर बहुत सरदार हैं, तराई के अंदर बहुत सरदार हैं, पर कितने भी वो टोटल स्कीम ऑफ थिंग्स दे अंदर वो मेजोरिटी ऑफ द वोटर नहीं है उत्थे। ਜਿਵੇਂ ਹਰਿਆਣੇ ਦੇ ਅੰਦਰ ਆਪਾਂ ਦੇਖਿਆ, ਜਾਟਾਂ ਦਾ ਗੁੱਸਾ 2016 ਜਦੋਂ ਆਪਣੇ ਬੱਚਿਆਂ ਨੂੰ ਗੋਲੀਆਂ ਮਾਰੀਆਂ ਗਈਆਂ, ਬਈ ਸਾਰੀ ਜਾਟ ਕੌਮ ਖਿਲਾਫ ਸੀ। ਲੋਕਾਂ ਨੇ ਕਿਹਾ ਅੱਜ ਕੇ ਬਾਅਦ ਹਰਿਆਣਾ में कभी बीजेपी नहीं आ सकती। ਲੇਕਿਨ ਉਹ ਜਿਹਨੂੰ ਆਪਾਂ ਅੱਜ ਕੱਲ 35 ਬਨਾਮ 1 ਦਾ ਨੈਰੇਟਿਵ ਦਿੰਨੇ ਹਾਂ, ਉਸ ਦੇ ਤਹਿਤ ਉਹ ਫਿਰ ਮੈਨੇਜ ਕਰ ਲੈਂਦੇ ਆ ਵੋਟਿੰਗ ਪੈਟਰਨ ਨੂੰ, ਬਾਕੀ ਸਾਰੀਆਂ ਕੌਮਾਂ ਨੂੰ ਉਸ ਪਾਰਟਿਕੂਲਰ ਕੌਮ ਦੇ ਖਿਲਾਫ ਖੜ ਕੇ। ਤੇ ਜਿਹੜਾ ਪੀਲੀਭੀਤ ਏਰੀਆ ਜਾਂ ਤਰਾਈ ਦੇ ਏਰੀਏ 'ਚ ਲਖੀਮਪੁਰ ਤੋਂ ਬਾਅਦ ਵੀ ਜੋ ਕਾਂਡ ਹੋਇਆ ਹੈ, ਉਸ 'ਚ ਵੀ ਆਹੀ ਰੋਲ ਪਲੇ ਕੀਤਾ ਗਿਆ ਕਿ ਟੈਣੀ ਨੇ ਤੇ ਉਹਦੇ ਗੁਰਗਿਆਂ ਨੇ ਤੇ ਦੂਜੇ वेस्टेड इंटरेस्ट ने वही प्ले किया है कि ये सरदार अगर आज हावी हो गए दोबारा से, तो ये तो तुम्हारे सिर के ऊपर खड़े होकर राज करेंगे, फिर तुम ये लोकल कुछ नहीं कर पाओगे। प्लस द फाइनेंशियल मनी पावर जो उन्होंने दी है उस करके इलैक्टोरल गेन नू, मैं वैसटर्न यूपी का भी पिछले इलैक्शन च गया सी, जिस तरह का कह रहे सी कि भी टिकैत साहब पॉपुलर हैं और जयंत चौधरी पॉपुलर है, उस हिसाब नाल विधान सभा ਦੀਆਂ ਸੀਟਾਂ ਉਨੀਆਂ ਨਹੀਂ ਆਈਆਂ ਸੀ। ਠੀਕ ਹੈ, ਥੋੜੀਆਂ ਸੀਟਾਂ ਆ ਗਈਆਂ ਸੀ, ਨਹੀਂ ਆਈਆਂ ਸੀ। ਸੋ ਐਗਜ਼ੈਕਟਲੀ ਆਪਾਂ ਨੂੰ ਲੋਕਾਂ ਦਾ ਇੱਕ ਆਮ ਬੰਦੇ ਦਾ ਰੋਸ਼, ਆਮ ਬੰਦੇ ਦੀ ਕਿਸ ਪਾਸੇ ਟਿਲਟ ਹੈ, ਉਹਨੂੰ ਤੇ ਇਲੈਕਟਰਲ
ਵਿਕਟਰੀ ਔਰ ਲਾਸ ਨੂੰ ਅਲੱਗ ਰੱਖਣਾ ਪੈਂਦਾ ਹੈ, ਕਿਉਂਕਿ ਕਿਤੇ ਵੀ ਸਿੱਖਾਂ ਦੀ ਆਬਾਦੀ ਇੰਨੀ ਨਹੀਂ ਹੈ ਕਿ ਉਹ 38-40% ਦਾ ਵੋਟ ਸ਼ੇਅਰ ਬਣ ਜਾਣ, ਜਿਵੇਂ ਯੂਪੀ ਦੇ ਅੰਦਰ ਮੁਸਲਮਾਨਾਂ ਦੀ ਕਈ ਜਗ੍ਹਾ ਹੈ। ਇੰਟਰਸਟਿੰਗ ਪੁਆਇੰਟ ਮੈਂ ਤੁਹਾਨੂੰ ਦੱਸਦਾ, ਗੰਗਾਨਗਰ ਹਨੂਮਾਨਗੜ੍ਹ ਜਿੱਥੇ ਸਿੱਖਾਂ ਦੀ ਆਬਾਦੀ ਥੋੜੀ ਅੱਛੀ ਸਾਈਜ਼ੇਬਲ ਹੈ, ਉੱਥੇ ਬਾਈ ਇਲੈਕਸ਼ਨ ਦੇ ਅੰਦਰ ਬੀਜੇਪੀ ਨੇ ਇੱਕ ਫੋਰਸ ਵਾਸਤੇ, ਇੱਕ ਪ੍ਰੈਸ਼ਰ ਵਾਸਤੇ ਸੁਰਿੰਦਰਪਾਲ ਸਿੰਘ ਟੀਟੀ ਨੂੰ ਮੰਤਰੀ ਦਾ ਦਰਜਾ ਦੇ ਦਿੱਤਾ ਬਾਈ ਇਲੈਕਸ਼ਨ ਤੋਂ ਪਹਿਲਾਂ, ਕਿ ਲੋਕਾਂ ਨੂੰ ਇੱਕ ਤਰ੍ਹਾਂ ਦਾ ਚੈਲੰਜ ਕੀਤਾ ਕਿ ਇਹ ਦੇਖੋ ਹਮਨੇ ਤਾਂ ਇਸਕੋ ਮੰਤਰੀ ਬਣਾ ਦਿਆ ਹੈ, ਤਾਂ ਤੁਸੀਂ ਦੇਖੋ ਇਹਨੂੰ ਵੋਟ ਦਿਓਗੇ ਕਿ ਨਹੀਂ ਦਿਓਗੇ। ਤੇ ਮੈਂ ਸ਼ਾਬਾਸ਼ੇ ਦਿੰਦਾ ਗੰਗਾਨਗਰ ਦੇ ਲੋਕਾਂ ਨੂੰ, ਕਰਨਪੁਰ ਸੀਟ ਦੇ ਲੋਕਾਂ ਨੂੰ, ਉਹਨਾਂ ਨੇ, ਜਦੋਂ ਕਿ ਉਹਨਾਂ ਵਾਸਤੇ ਬੜਾ ਸੌਖਾ ਸੀ ਕਿ ਇਹ ਬੰਦਾ ਮੰਤਰੀ ਬਣ ਰਿਹਾ ਹੈ ਤੇ ਇਹਨੂੰ ਅਸੀਂ ਜਿਤਾ ਸਕੀਏ, ਲੋਕਲ ਬੈਨੀਫਿਟਸ ਲੈ ਸਕੀਏ, ਉਹਨਾਂ ਨੇ ਸੁਰਿੰਦਰਪਾਲ ਟੀਟੀ ਨੂੰ ਵੀ ਹਰਾਇਆ ਹੈ। ਸੋ ਜਿੱਥੇ ਵੋਟ ਦੀ ਪਰਸੈਂਟੇਜ ਇੰਨੀ ਇਫੈਕਟਿਵ ਹੈ ਕਿ ਆ ਵੋਟ 'ਚ ਚੋਟ ਪਾ ਸਕਦੇ ਆ, ਉੱਥੇ ਦਿੰਦੇ ਹੈ। ਬਾਕੀ ਤੁਹਾਡੇ ਵਾਲੀ ਗੱਲ ਜਿਹੜੀ 80-20 ਵਾਲੀ ਹੈ, ਉਹ ਹਰ ਜਗ੍ਹਾ ਮੌਜੂਦ ਹੈ, ਉਹ ਪੰਜਾਬ ਦੇ ਅੰਦਰ ਵੀ ਮੌਜੂਦ ਹੈ। ਪੰਜਾਬ ਦੇ ਅੰਦਰ ਤੁਸੀਂ ਅੱਜ ਦੇਖੋ ਬੀਜੇਪੀ ਦੇ ਮਗਰ ਜਿਸ ਤਰ੍ਹਾਂ ਆਮ ਪਬਲਿਕ, ਸਿੱਖ ਪਬਲਿਕ ਵੀ ਆਪਣੇ ਨੇਤਿਆਂ ਦੇ ਮਗਰ ਫਿਰ ਰਹੀ ਹੈ, ਬੜੀ ਸ਼ਰਮਨਾਕ ਗੱਲ ਹੈ। ਆਪਾਂ ਨੂੰ ਕਈ ਵਾਰ ਮੋਰਲ ਬੇਸਿਸ ਤੇ ਦੇਖੀਏ, ਮੋਰਲ ਗਰਾਊਂਡ ਤੇ ਬੜੀ ਸ਼ਰਮ ਆਉਂਦੀ ਹੈ। ਰਵਨੀਤ ਬਿੱਟੂ ਦੇ ਮਗਰ ਫਿਰ ਵੀ ਅੱਜ 1000 ਤੁਹਾਨੂੰ ਸਿੱਖ, 2000 ਸਿੱਖ ਦਿਖ ਜਾਣਗੇ। ਮਨਜਿੰਦਰ ਸਿੰਘ ਸਿਰਸਾ ਵੀ ਜਾਂਦਾ, ਉਹਦੇ ਮਗਰ ਸਿੱਖਾਂ ਦੀ ਤੁਹਾਨੂੰ ਫੋਰਸ ਦਿਖੇਗੀ। ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਪੰਜਾਬ ਦਾ ਸਿੱਖ ਇਸ ਟਾਈਮ ਬੀਜੇਪੀ ਦੇ ਨਾਲ ਹੈ। ਸੋ ਸੇਮ ਤੁਸੀਂ ਲੌਜਿਕ ਨੂੰ ਜੇ ਦੂਜੀਆਂ ਸਟੇਟਾਂ 'ਚ ਵੀ ਕਰੋਗੇ ਤਾਂ ਉਹੀ ਇੱਕ ਤਰ੍ਹਾਂ ਦੀ ਲੀਨੀਅਰਿਟੀ ਤੁਹਾਨੂੰ ਇੱਥੇ ਵੀ ਮਿਲੇਗੀ। ਅੱਛਾ, ਇੱਕ ਮੈਂ ਤੁਹਾਡੇ ਸਾਹਮਣੇ ਨਾ ਇੱਕ ਕੰਟਰਾਸਟ ਡਰਾ ਕਰਨਾ ਚਾਹੁੰਦਾ। ਮੱਧ ਪ੍ਰਦੇਸ਼ ਦੇ ਜਿਹੜੇ ਕਾਂਗਰਸ ਦੇ ਵੱਡੇ ਆਗੂ ਸੀਗੇ, ਆਪਾਂ ਨੂੰ ਪਤਾ ਕਿ ਉਹ ਸਾਬਕਾ ਸੀਐਮ ਵੀ ਸੀ ਕਾਂਗਰਸ ਦੇ, ਤੇ ਉਹ ਜਿਹੜੇ ਕਮਲਨਾਥ ਸਾਹਿਬ ਸੀਗੇ, ਉਹ ਇਲੈਕਸ਼ਨ ਲੜ ਰਹੇ ਸੀ। ਉਦੋਂ ਇੱਧਰੋਂ ਪੰਜਾਬ ਤੋਂ ਰਾਜਾ ਵੜਿੰਗ ਜਾਂਦਾ ਹੈ ਤੇ ਉਹਨਾਂ ਦੀ ਸਟੇਜ ਤੇ ਰੋ ਕੇ ਕਹਿੰਦਾ ਹੈ 84 'ਚ ਦੇ ਜਿਹੜੇ ਰਾਈਟ ਸੀਗੇ ਉਹਦੇ 'ਚ ਕੋਈ ਵੀ ਹੱਥ ਨਹੀਂ ਸੀ, ਤੇ ਬੜੇ ਡਰਾਮੇ ਕਰਦਾ। ਜਦ ਕਿ ਆਪਾਂ ਨੂੰ ਪੀਯੂਸੀਐਲ ਦੀ ਰਿਪੋਰਟਾਂ ਦੇ ਵੀ ਰਾਹੀਂ ਵੀ ਪਤਾ ਲੱਗਦਾ, ਤੇ ਬਾਕੀ ਹੋਰ ਇੰਡੀਪੈਂਡੈਂਟ ਰਿਪੋਰਟਾਂ ਰਾਹੀਂ ਵੀ ਪਤਾ ਲੱਗਦਾ ਕਿ ਕਮਲਨਾਥ ਸਿੱਖ ਦੰਗਿਆਂ 'ਚ ਇਨਵੋਲਵ ਸੀਗਾ, ਤੇ ਉਹਨੇ ਕਿਤੇ ਨਾ ਕਿਤੇ ਦਿੱਲੀ 'ਚ ਸਿੱਖਾਂ ਦੇ ਕਤਲੇਆਮ 'ਚ ਇੱਕ ਰੋਲ ਨਿਭਾਇਆ ਹੈ। ਫਿਰ ਵੀ ਜਿਹੜੀ ਸਿੱਖ ਲੀਡਰਸ਼ਿਪ ਹੈਗੀ ਆ ਮੇਨ ਸਟ੍ਰੀਮ ਦੀ, ਕਾਂਗਰਸੀਆਂ ਦੀ ਕਹਿ ਲਓ, ਉਹ ਇਸ ਕਿਸਮ ਦੇ ਕੰਮ ਕਰਦੀ ਹੈ, ਇਸ ਕਿਸਮ ਦੀ ਹਰਕਤਾਂ ਕਰਦੀ ਹੈ। ਤੁਸੀਂ ਕੀ ਦੇਖਦੇ ਹੋ, ਜਿਹੜਾ ਇਹ ਮੇਨ ਸਟ੍ਰੀਮ ਜਿਹੜੇ ਸਿੱਖ ਲੀਡਰ ਹੈਗੇ ਆ, ਇਹ ਜਿਹੜੇ ਮਾਈਨੋਰਿਟੀਜ਼ ਤੇ ਅਟੈਕ ਕਰਨ ਵਾਲਿਆਂ ਨਾਲ ਕਿਉਂ ਖੁੱਲ ਕੇ ਖੜਦੇ ਨੇ? ਇਹਨਾਂ ਦਾ ਵਿਰੋਧ ਕਿਉਂ ਨਹੀਂ ਹੁੰਦਾ? ਉੱਥੇ ਮੱਧ ਪ੍ਰਦੇਸ਼ 'ਚ ਵੀ ਜਿਹੜੇ ਸਿੱਖਾਂ ਨੇ ਕਮਲਨਾਥ ਦੇ ਖਿਲਾਫ ਕੋਈ ਨੈਰੇਟਿਵ ਨਹੀਂ ਸਿਰਜਿਆ, ਕੋਈ ਉਹਦਾ ਵਿਰੋਧ ਨਹੀਂ ਕੀਤਾ ਕਿ ਕਮਲਨਾਥ ਨੂੰ ਤੁਸੀਂ ਕਿਉਂ ਸਾਡੇ ਤੇ ਸੀਐਮ ਥੋਪ ਰਹੇ ਹੋ, ਜਦਕਿ ਇਹਦਾ ਤਾਂ ਨਾ 84 ਦੇ ਰਾਈਟਸ ਦੇ ਵਿੱਚ ਸੀਗਾ। ਸਿੱਖਾਂ ਦਾ ਇੱਕ ਜਿਹੜਾ ਵਿਰੋਧ ਆਉਣਾ ਚਾਹੀਦਾ ਸੀ, ਦਿੱਲੀ ਦੇ ਸਿੱਖਾਂ ਦਾ, ਮੱਧ ਪ੍ਰਦੇਸ਼ ਦੇ ਸਿੱਖਾਂ ਦਾ, ਉਹ ਨਹੀਂ ਦੇਖਣ ਨੂੰ ਮਿਲਿਆ। ਤੁਸੀਂ ਇਹਨੂੰ ਕੀ ਦੇਖਦੇ ਹੋ, ਕਿਵੇਂ ਦੇਖਦੇ ਹੋ? ਜੀ, ਇੱਕ ਵਾਰ ਆਮਿਰ ਖਾਨ ਦੇ ਇੱਕ ਪ੍ਰੋਗਰਾਮ 'ਚ ਕਿਸੇ ਨੇ ਇੱਕ ਸਪੈਸੀਫਿਕ ਇਸ਼ੂ ਤੇ ਆਮਿਰ ਖਾਨ ਨੂੰ ਪੁੱਛਿਆ ਸੀ, ਆਮਿਰ ਖਾਨ ਨੇ ਕਿਸੇ ਨੂੰ ਪੁੱਛਿਆ ਸੀ, ਕਿਆ ਇਹ ਚੀਜ਼ ਸਿੱਖਿਜ਼ਮ में है? तो उन्हें क्या सी ये चीज सिखिज्म में नहीं है पर सिखों में है। ਤਾਂ ਆ ਇੱਕ ਆਪਾਂ ਨੂੰ ਦੇਖਣਾ ਪੈਣਾ ਹੈ ਕਿ ਉਹ ਜਿਹੜਾ ਨੈਰੇਟਿਵ ਰਾਜਾ ਵੜਿੰਗ ਨੇ ਉੱਥੇ ਜਾ ਕੇ ਕੀਤਾ ਹੈ, ਉਹ ਕਾਂਗਰਸ ਦੀ ਲੀਡਰਸ਼ਿਪ ਦਾ ਇੱਕ ਫਲॉ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਨੇ ਉਸ ਟਾਈਮ, ਕਿਉਂਕਿ ਪੰਜਾਬ 'ਚ ਇਲੈਕਸ਼ਨ ਨਹੀਂ ਸੀ, ਤਾਂ ਉਹਨਾਂ ਨੇ ਉੱਥੇ ਦੇ ਸਿੱਖਾਂ ਨੂੰ ਰੁਝਾਉਣ ਵਾਸਤੇ ਇੱਕ ਪੰਜਾਬ ਦੇ ਲੀਡਰਸ ਨੂੰ ਉੱਥੇ ਭੇਜਣਾ ਸ਼ੁਰੂ ਕੀਤਾ। ਤੇ ਉੱਥੇ ਉਹਨਾਂ ਨੇ ਜਾ ਕੇ ਕਮਲਨਾਥ ਦੀ, ਜਦੋਂ ਕਿ ਤੁਸੀਂ ਵੀ ਜਾਣਦੇ ਹੋ, ਪੀਯੂਸੀਐਲ ਨੇ ਜਿਹੜੀ ਇੱਕ 10 ਕਾਲੇ ਰੰਗ ਦੀ ਇੱਕ ਬੁਕਲੇਟ ਛਾਪੀ ਸੀ, ਹੂ ਆਰ ਦ ਗਿਲਟੀ, ਜਿਹੜੀ 84 ਦੇ ਦੰਗਿਆਂ ਤੋਂ ਬਾਅਦ, ਉਹਦੇ ਅੰਦਰ ਕਮਲਨਾਥ ਦਾ, ਮਾਕਨ ਦਾ, ਟਾਈਟਲਰ ਦਾ, ਸੱਜਣ ਕੁਮਾਰ ਦਾ, ਇਹਨਾਂ ਦਾ ਬੜਾ ਕਲੀਅਰਲੀ ਡਿਟੇਲਡ ਹੈ ਕਿ ਦੇ ਵਰ ਪਾਰਟ ਆਫ ਦ ਕਾਰਨੇਜ। ਉਸ ਤੋਂ ਬਾਅਦ ਵੀ ਓਵਰ ਦ ਪੀਰੀਅਡ ਆਫ ਟਾਈਮ ਪਬਲਿਕ ਦੀ ਮੈਮਰੀ ਧੁੰਦਲੀ ਹੁੰਦੀ ਹੈ, ਤੇ ਆਪਾਂ ਦਿਨ ਤੋਂ ਦਿਨ ਦਿਨਚਰਿਆ ਦੇ ਅੰਦਰ ਉਹ ਇੱਕ ਲਾਈਫ ਸਾਈਕਲ ਹੈ, ਇੱਕ ਜਨਰੇਸ਼ਨ ਨਿਕਲ ਜਾਂਦੀ ਹੈ, ਦੂਸਰੀ ਜਨਰੇਸ਼ਨ ਉਸ ਚੀਜ਼ ਨੂੰ ਥੋੜਾ ਭੁੱਲਦੀ ਹੈ। ਜਿਵੇਂ ਪਹਿਲੀ ਜਨਰੇਸ਼ਨ 47 ਤੋਂ ਬਾਅਦ ਸੀ, ਉਹ ਇੰਨਾ ਜ਼ਿਆਦਾ ਉਹਨਾਂ ਦੇ ਅੰਦਰ ਐਂਟੀ ਮੁਸਲਿਮ ਸੈਂਟੀਮੈਂਟ ਸੀ, ਜਿਹੜੇ ਮਾਈਗ੍ਰੇਟ ਹੋ ਕੇ ਅਫੈਕਟਡ ਆਏ ਸੀ, ਜਿਨ੍ਹਾਂ ਨੇ ਆਪਣੇ ਬੱਚੇ ਮਰਵਾਏ ਸੀ, ਔਰਤਾਂ ਨਾਲ ਬੇਅਦਬੀਆਂ ਦੇਖੀਆਂ ਸੀ, ਉਹਨਾਂ ਦੇ ਅੰਦਰ ਇੱਕ ਤਰ੍ਹਾਂ ਦਾ ਐਂਟੀ ਮੁਸਲਿਮ ਸੈਂਟੀਮੈਂਟ ਪਾਰਟੀਸ਼ਨ ਤੋਂ ਬਾਅਦ ਬਹੁਤ ਜ਼ਿਆਦਾ ਸੀ। ਹੁਣ ਅੱਜ ਪੰਜਾਬ ਦੇ ਅੰਦਰ ਸੈਂਟੀਮੈਂਟ ਨਹੀਂ ਦਿਖਦਾ। ਸੇਮ ਸੈਂਟੀਮੈਂਟ ਤੁਹਾਨੂੰ ਦਿੱਲੀ ਦੇ ਅੰਦਰ, ਪੰਜਾਬ ਦੇ ਅੰਦਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਆਇਆ ਹੈ, ਉਸੇ ਕਾਂਗਰਸ ਦਾ, ਜੋ ਕਿ 84 ਦੇ ਅੰਦਰ ਬਹੁਤ ਬਿਲਕੁਲ, ਜੋ ਕਿ 100% ਗਿਲਟੀ ਸੀ ਸਿੱਖਾਂ ਦੇ ਕਤਲੇਆਮ ਦੇ ਅੰਦਰ। ਉਸ ਤੋਂ ਬਾਅਦ ਪੰਜਾਬ ਨੇ ਹੀ ਉਸ ਪਾਰਟੀ ਨੂੰ ਐਕਸੈਪਟ ਕੀਤਾ ਹੈ। ਸੋ ਓਵਰ ਦ ਪੀਰੀਅਡ ਆਫ ਟਾਈਮ ਆ ਇੱਕ ਪੋਲੀਟੀਕਲ ਸਿਸਟਮ ਆਪਣਾ ਇਸ ਤਰੀਕੇ ਦਾ ਹੈ ਕਿ ਚਾਹੇ ਉਹਨੂੰ ਮਿਊਚੁਅਲ ਗੇਨਸ ਵਾਸਤੇ ਦੇਖ ਲਓ, ਪੋਲੀਟੀਕਲ ਗੇਨਸ ਵਾਸਤੇ ਦੇਖ ਲਓ, ਉਹੀ ਐਗਜ਼ੈਕਟਲੀ ਕਮਲਨਾਥ ਨਾਲ ਹੋਇਆ ਹੈ। ਤੇ ਉੱਥੇ ਦੇ ਸਿੱਖ ਲੀਡਰ ਵੀ, ਉੱਥੇ ਜਿਹੜੇ ਜਾਂ ਤਾਂ ਬਿਲਕੁਲ ਗ੍ਰਾਮੀਣ ਕਿਸਾਨ ਹੈ ਮੱਧ ਪ੍ਰਦੇਸ਼ ਦੇ ਅੰਦਰ, ਜਾਂ ਟਰਾਂਸਪੋਰਟਰਸ ਹੈ,
कुछ माइन वाले है, कुछ फैक्ट्रियां वाले है। ਉਹ ਜਿਹੜਾ ਇਨਫਲੂਐਂਸ਼ੀਅਲ ਤਬਕਾ ਹੈ ਦੇ ਆਲਵੇਜ਼ ਸਟੇ ਵਿਦ ਪਾਵਰ, ਉਹਨਾਂ ਨੇ ਸੱਤਾ ਦੇ ਨਾਲ ਰਹਿਣਾ ਹੀ ਰਹਿਣਾ। ਜਿਹੜੇ ਕੁਝ ਮਾਈਗ੍ਰੇਸ਼ਨ ਵੇਲੇ ਵੱਡੇ ਪਰਿਵਾਰ ਸਿੱਖਾਂ ਦੇ ਜਿਹੜੇ ਮੰਨੇ ਚੰਨੇ ਪੋਲੀਟੀਕਲ ਪਰਿਵਾਰ ਪਾਕਿਸਤਾਨ ਵਿੱਚ ਵੀ ਰਹਿ ਗਏ ਸੀ, ਨਕਈ ਫੈਮਿਲੀ ਸਭ ਤੋਂ ਪ੍ਰੋਮੀਨੈਂਟ ਹੈ, ਉਹ ਉੱਥੇ ਬਾਅਦ 'ਚ ਮੁਸਲਮਾਨ ਕਨਵਰਟ ਹੋ ਗਏ ਸੀ। ਤਾਂ ਇਹਦੇ ਅੰਦਰ ਕੋਈ ਗੱਲ ਨਹੀਂ ਹੈ ਕਿ ਪਾਵਰ ਦੇ ਨਾਲ, ਸੱਤਾ ਦੇ ਨਾਲ ਹਰ ਕੌਮ ਦੇ ਬੰਦੇ ਜਾਂਦੇ ਹੈ, ਤੇ ਉਹੀ ਕੁਝ ਜੋ ਤੁਸੀਂ ਐਗਜ਼ਾਮਪਲ ਦਿੱਤਾ ਯੂਪੀ ਤੇ ਮੱਧ ਪ੍ਰਦੇਸ਼ ਦੇ ਅੰਦਰ ਵੀ ਹੁੰਦਾ ਹੈ। ਅੱਛਾ, ਮੈਂ ਇੱਕ ਗੱਲ ਹੋਰ ਸਮਝਣਾ ਚਾਹੁੰਦਾ ਕਿ ਆਪਾਂ ਇੰਡੀਅਨ ਇਲੈਕਟੋਰਲ ਸਿਸਟਮ 'ਚ ਪਿਛਲੇ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਕਿ ਸਿੱਖਾਂ ਨੂੰ ਨੈਗਲੈਕਟ ਕੀਤਾ ਜਾ ਰਿਹਾ। ਈਵਨ ਜਿਹੜੇ ਇਲੈਕਟੋਰਲ ਸਿਸਟਮ ਦੇ, ਜਿਹੜੇ ਇੰਡੀਅਨ ਇਲੈਕਟੋਰਲ ਸਿਸਟਮ ਦੇ ਜਿਹੜੇ ਪਲੇਅਰਸ ਹੈਗੇ ਆ, ਉਹ ਜਿਹੜੀ ਸਿੱਖਾਂ ਨੂੰ ਇੱਕ ਆਤੰਕਵਾਦੀ, ਖਾਲਿਸਤਾਨੀ ਇਸ ਕਿਸਮ ਦੀ ਪੋਰਟਰੇ ਕਰਕੇ ਜਿਹੜਾ ਮੈਜੋਰਟੇਰੀਅਨਿਜ਼ਮ ਹੈਗਾ, ਜਿਹੜਾ ਮੈਜੋਰਿਟੀ ਤਬਕਾ ਹੈਗਾ, ਉਹਦੀ ਵੋਟਾਂ ਲੈਣ ਦਾ ਵੀ ਕੰਮ ਕਰਤਾ ਹੈ। ਮੋਦੀ ਨੇ ਆਪਾਂ ਨੂੰ ਪਤਾ ਕਿ ਜਿਹੜਾ ਸਾਲ ਪਹਿਲਾਂ ਕੈਂਪੇਨ ਵਿੱਢਿਆ ਸੀਗਾ, ਉਹ ਕਿਸ ਵਾਸਤੇ ਵਿੱਢਿਆ ਸੀਗਾ। ਹੁਣ ਵੀ ਤੁਸੀਂ ਦੇਖ ਲਓ, ਕੋਈ ਪੰਜਾਬ ਦਾ ਮਾੜਾ ਮੋਟਾ ਸਿੰਗਰ ਹੁੰਦਾ ਹੈ, ਉਹਦੇ ਖਿਲਾਫ ਵੀ ਕੋਈ ਕੈਂਪੇਨ ਵਿੱਢ ਕੇ ਇਹ ਜਿਹੜਾ ਮੈਜੋਰਿਟੇਰੀਅਨ ਰਿਜੀਮ ਹੈਗਾ, ਇਹ ਮੈਜੋਰਿਟੀ ਦੀ ਵੋਟਾਂ ਲੈਣ ਦੀ ਕੋਸ਼ਿਸ਼ ਕਰਦਾ ਹੈ। ਤੇ ਤੁਸੀਂ ਮਤਲਬ ਜਦੋਂ ਇੰਨੇ ਜ਼ਿਆਦਾ ਆਈਸੋਲੇਟਿਡ ਹੈਗੇ ਆ ਸਿੱਖ ਮੇਨ ਸਟ੍ਰੀਮ ਇੰਡੀਅਨ ਇਲੈਕਟੋਰਲ ਸਿਸਟਮ 'ਚ, ਫਿਰ ਉਦੋਂ ਜਿਹੜੇ ਡਾਇਸੈਂਟਿੰਗ ਵੋਇਸਿਸ ਹੈਗੀਆਂ ਜਾਂ ਫਿਰ ਇਹਦੇ ਖਿਲਾਫ ਕੋਈ ਜਿਹੜਾ ਇੱਕ ਰੋਹ ਹੈ, ਉਹ ਕਿਉਂ ਨਹੀਂ ਦਿਖਦਾ? ਕਿਉਂ ਉਹ ਇਲੈਕਟੋਰਲ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ, ਕੋਈ ਬਾਈਕਾਟ ਦਾ ਸੱਦਾ ਇਲੈਕਸ਼ਨਸ ਦਾ, ਜਾਂ ਫਿਰ ਹੋਰ ਕਿਸਮ ਦੇ ਕੋਈ ਰਿਪਰੈਜ਼ੈਂਟੇਸ਼ਨ ਆ, ਜਾਂ ਫਿਰ ਕੋਈ ਐਜੀਟੇਸ਼ਨ, ਇਲੈਕਸ਼ਨ ਕਮਿਸ਼ਨ ਨੂੰ ਵੀ ਜਿਹੜਾ ਇਹ ਸਾਰਾ ਕੁਝ ਕਰਦੇ ਨੇ। ਜਿਵੇਂ ਤੁਸੀਂ ਯਾਦ ਕਰੋ, ਹਰਿਆਣਾ ਜਦੋਂ ਰਾਜਸਥਾਨ ਦੇ ਵਿਧਾਨ ਸਭਾ ਦੇ ਇਲੈਕਸ਼ਨ ਸੀਗੇ, ਉਦੋਂ ਗੁਰਦੁਆਰਿਆਂ ਬਾਰੇ ਜਿਹੜਾ ਤਜ਼ਾਰਾ ਤੋਂ ਬੀਜੇਪੀ ਦਾ ਆਗੂ ਸੀਗਾ, ਉਹਨੇ ਕਿੰਨਾ ਮਾੜਾ ਬੋਲਿਆ ਸੀਗਾ। ਤੇ ਕਿਉਂ ਇਲੈਕਸ਼ਨ ਕਮਿਸ਼ਨ ਤੱਕ ਫਿਰ ਇਸ ਕਿਸਮ ਦੇ ਏਜੰਡੇ ਨਹੀਂ ਪਹੁੰਚਦੇ, ਜਾਂ ਫਿਰ ਇੱਕ ਜਿਹੜਾ ਰੈਜ਼ਿਸਟੈਂਸ ਬਿਲਡ ਹੋਣਾ ਚਾਹੀਦਾ, ਉਹ ਕਿਉਂ ਨਹੀਂ ਦਿਖਦਾ ਇੰਡੀਅਨ ਇਲੈਕਟੋਰਲ ਸਿਸਟਮ ਜਦੋਂ ਸਿੱਖਾਂ ਨੂੰ ਆਈਸੋਲੇਟ ਕਰਕੇ ਉਹਨਾਂ ਦੇ ਖਿਲਾਫ ਹਮਲੇ ਹੁੰਦੇ ਨੇ? ਉਹਦੇ ਅੰਦਰ ਵੀ ਮਨਦੀਪ, ਮੈਂ ਕਿਸੇ ਵੀ ਰਿਲੀਜਨ ਦੇ ਮਾਈਨੋਰਿਟੀ, ਭਾਵੇਂ ਉਹ ਈਸਾਈ ਹੈ, ਭਾਵੇਂ ਸਿੱਖ ਹੈ, ਜਾਂ ਜਿਹੜੀ ਵੱਡੀ ਮਾਈਨੋਰਿਟੀ ਹੈ ਮੁਸਲਮਾਨ, ਉਸ ਤੋਂ ਵੀ ਜ਼ਿਆਦਾ ਮੈਂ ਦੋਸ਼ ਦੇਵਾਂਗਾ ਆਪਣੇ ਪੋਲੀਟੀਕਲ ਸਿਸਟਮ ਨੂੰ। ਫਰਸਟ ਪਾਸਟ ਦ ਪੋਸਟ ਜਿਹੜਾ ਹੈ ਕਿ ਬਈ 25% ਵਾਲਾ ਵੀ ਸਰਕਾਰ ਬਣਾ ਲੈਂਦਾ ਹੈ, 35-37% ਵਾਲਾ ਵੀ ਸਰਕਾਰ ਬਣਾ ਲੈਂਦਾ ਹੈ, ਉਹਨੂੰ 51% ਮੈਜੋਰਿਟੀ ਨੂੰ ਰਿਪਰੈਜ਼ੈਂਟ ਕਰਨਾ ਜ਼ਰੂਰੀ ਨਹੀਂ ਹੈ। ਤੇ ਗਿਵਨ ਦ ਡਾਈਵਰਸਿਟੀ ਆਫ ਇੰਡੀਆ, ਆਪਣੇ ਅੰਦਰ ਡਾਈਵਰਸਿਟੀ ਇੰਨੀ ਜ਼ਿਆਦਾ ਹੈ ਕਿ ਕਦੇ ਵੀ ਕਿਸੇ ਇੱਕ ਕੌਮ ਨੂੰ ਟਾਰਗੇਟ ਕਰਨ ਵਾਸਤੇ, ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਹੀ ਇਜ਼ ਅ ਮੁਸਲਿਮ ਕਹਿ ਕੇ ਉਹਨੂੰ ਟੈਗ ਕੀਤਾ ਜਾਂਦਾ ਸੀ। ਦੈਨ ਇੱਕ ਫੇਜ਼ ਆਇਆ ਸਿੱਖ ਇਜ਼ ਦ ਨਿਊ ਮੁਸਲਿਮ। ਫਿਰ ਉਸ ਤੋਂ ਬਾਅਦ ਇੱਕ ਫੇਜ਼ ਆਇਆ ਕਿ ਦ ਟ੍ਰਾਈਬਲ ਇਜ਼ ਦ ਨਿਊ ਸਿੱਖ ਔਰ ਦ ਨਿਊ ਮੁਸਲਿਮ। ਫਿਰ ਉਸ ਤੋਂ ਬਾਅਦ ਈਸਾਈਆਂ ਦੇ ਜਦੋਂ ਚਰਚਾ ਤੇ ਅਟੈਕ ਹੋਇਆ ਸੀ ਕਿ ਨਾਓ ਕ੍ਰਿਸਚੀਅਨ ਇਜ਼ ਦ ਨਿਊ ਸਿੱਖ ਔਰ ਦ ਨਿਊ ਮੁਸਲਿਮ। ਤਾਂ ਆ ਜਿਹੜੀ ਸਟੇਟ ਹੈ, ਗਿਵਨ ਐਨੀ ਪੋਲੀਟੀਕਲ ਪਾਰਟੀ, ਬੀਜੇਪੀ ਵੀ ਉਨੀ ਦੋਸ਼ੀ ਹੈ, ਕਾਂਗਰਸ ਉਸ ਤੋਂ ਸ਼ਾਇਦ ਜ਼ਿਆਦਾ ਦੋਸ਼ੀ ਹੈ। ਇਹਨਾਂ ਦੇ ਅੰਦਰ ਕੀ ਕੀਤਾ ਹੈ ਕਿ ਹਮੇਸ਼ਾ ਇੱਕ 70% ਪੋਪੂਲੇਸ਼ਨ, 80% ਪੋਪੂਲੇਸ਼ਨ ਨੂੰ ਇੱਕ ਕਾਮਨ ਐਨੀਮੀ ਦਿਖਾਉਣਾ ਪੈਂਦਾ ਹੈ। ਤੇ ਉਸ ਦੇ ਕਰਕੇ ਜਿੱਥੇ ਵੀ ਕੋਈ ਛੋਟੀ ਮਾਈਨੋਰਿਟੀ ਹੁੰਦੀ ਹੈ, ਉੱਥੇ ਉਹ ਮਾਈਨੋਰਿਟੀ ਥੋੜੀ ਜੀ ਵੋਕਲ ਘੱਟ ਹੋ ਜਾਂਦੀ ਹੈ, ਆਪਣਾ ਥੋੜਾ ਸੇਫਟੀ ਇੰਟਰਸਟ ਦੇਖਦੀ ਹੈ। ਤੇ ਉਹਦੇ ਅੰਦਰ ਇੱਕ ਮੈਂ ਬਹੁਤ ਕੰਟਰੋਵਰਸ਼ੀਅਲ ਗੱਲ ਵੀ ਕਹੂੰਗਾ, ਜਿਹਦੇ ਕਰਕੇ ਪੰਜਾਬ ਵਿੱਚ ਵੀ ਸਾਨੂੰ ਨਿੰਦਿਆ ਜਾਂਦਾ ਹੈ, ਤੇ ਕਿ ਜਦੋਂ ਕਈ ਵਾਰ ਕਈ ਡਿਸੀਜਨਸ ਪੰਜਾਬ ਦੇ ਸਿੱਖ ਜਾਂ ਸਿੱਖ ਅਦਾਰੇ, ਮੈਂ ਕਹੂੰਗਾ, ਉਹ ਇਸ ਤਰ੍ਹਾਂ ਦੇ ਲੈ ਲੈਂਦੇ, ਕਈ ਵਾਰ ਜ਼ਿਆਦਾ ਗਰਮੀ ਦੀ ਗੱਲਾਂ ਕਰਕੇ, ਕਈ ਵਾਰ ਬਹੁਤ ਜ਼ਿਆਦਾ ਵਖਰੇਵੇਂ ਦੀਆਂ ਗੱਲਾਂ ਕਰਕੇ, ਵਿਦਆਊਟ ਥਿੰਕਿੰਗ, ਸੋਚੇ ਬਿਨਾ ਕਿ ਉਹਦਾ ਅਸਰ ਦਿੱਲੀ ਦੇ ਸਿੱਖਾਂ ਤੇ ਕੀ ਹੋ ਰਿਹਾ ਹੈ, ਉਹਦਾ ਅਸਰ ਨਾਂਦੇੜ ਦੇ ਅੰਦਰ ਬੈਠਾ ਸਿੱਖਾਂ ਤੇ ਕੀ ਹੋ ਰਿਹਾ, ਉਹਦਾ ਅਸਰ, ਕਿਉਂਕਿ ਜਿੰਨਾ ਸਿੱਖ ਪੰਜਾਬ ਦੇ ਅੰਦਰ ਹੈ, ਕਰੀਬ ਉਨਾ ਹੀ ਸਿੱਖ ਬਾਹਰ ਵੀ ਬੈਠਾ ਹੈ। ਪਰ ਇੱਕ ਓਨਰਸ਼ਿਪ ਜਿਹੜੀ ਪੰਜਾਬ ਦੇ ਸਿੱਖ ਦੀ ਸਿੱਖੀਜ਼ਮ ਦੇ ਉੱਤੇ ਵੀ ਹੈ, ਉਹ ਵੀ ਇੱਕ ਪੁਆਇੰਟ ਡਿਸਕਸ ਕਰਨ ਵਾਲਾ ਹੈ ਕਿ ਉਸ ਦੇ ਚੱਲਦੇ ਉਹ ਜਦੋਂ ਹੀਟ ਆਉਂਦੀ ਹੈ ਲੋਕਲ ਸਟੇਟ ਦੇ ਸਿੱਖ ਦੇ ਉੱਤੇ, ਤਾਂ ਉਦੋਂ ਉਹ ਇੱਕ ਸਟੇਟ ਲੀਡਰਸ਼ਿਪ ਤੋਂ, ਇੱਕ ਸਟੇਟ ਦੇ ਪੋਲੀਟਿਕਲ ਸਟਰਕਚਰ ਤੋਂ ਇੱਕ ਸੇਫਟੀ ਨੈਟ ਮੰਗਦਾ ਹੈ। ਉਸ ਸੇਫਟੀ ਨੈਟ ਦੇ ਚੱਲ ਕੇ ਕਈ ਵਾਰ ਉਹ ਵੋਕਲ ਹੋ ਸਕਦਾ ਹੈ, ਕਈ ਵਾਰ ਉਹ ਵੋਕਲ ਨਹੀਂ ਹੋ ਸਕਦਾ। ਉਹਦੇ ਅੰਦਰ ਕੋਈ ਜ਼ਿਆਦਾ ਆਪਾਂ ਮੋਰਲ ਹਾਈ ਗਰਾਊਂਡ ਨਹੀਂ ਜਾਂ ਮੋਰਲ ਲੋ ਗਰਾਊਂਡ ਨਹੀਂ ਲੈ ਸਕਦੇ ਹਾਂ। ਉਹ ਇੱਕ ਹਕੀਕਤ ਜ਼ਮੀਨੀ ਦੇ ਉੱਤੇ ਡਿਪੈਂਡ ਕਰਦਾ ਹੈ। ਤੁਸੀਂ ਜਿਹੜੀ ਤਿਜਾਰਾ ਵਾਲੇ ਬੰਦੇ ਦੀ ਗੱਲ ਕੀਤੀ ਸੀ, ਸਿੱਖਾਂ ਨੇ ਉਹਦਾ ਇੰਨਾ ਜ਼ਿਆਦਾ ਵਿਰੋਧ ਕੀਤਾ ਕਿ ਉਹਨਾਂ ਨੂੰ ਮਾਫੀ ਮੰਗਣੀ ਪਈ, ਉਸ ਬੰਦੇ ਨੂੰ ਚੇਅਰਮੈਨ ਨੂੰ ਹਟਾਉਣਾ ਪਿਆ, ਤੇ ਉਹ ਇਲੈਕਸ਼ਨ ਕਮਿਸ਼ਨ ਨੇ ਵੀ ਉਹਦਾ ਸੰਗਿਆਨ ਲਿਆ। ਤੇ ਉਹਦਾ ਨੁਕਸਾਨ ਉਹਨਾਂ ਨੂੰ, ਤੁਸੀਂ ਨੋਟ ਕਰੋਗੇ, ਗੰਗਾਨਗਰ ਬੈਲਟ ਦੀਆਂ, ਹਨੂਮਾਨਗੜ੍ਹ ਬੈਲਟ ਦੀਆਂ ਮੈਕਸਿਮਮ 6 ਸੀਟਾਂ ਦੇ ਅੰਦਰ ਉਸ ਗੱਲ ਦਾ ਨੁਕਸਾਨ ਵੀ ਹੋਇਆ ਹੈ। ਸੋ ਉਹਦਾ ਵੀ ਕਾਰਨ ਸਿਰਫ ਇੰਨਾ ਹੈ, ਅਲਵਰ ਦੇ ਅੰਦਰ ਨਹੀਂ ਹੋਇਆ ਹੈ, ਮੱਧ ਪ੍ਰਦੇਸ਼ ਦੇ ਅੰਦਰ ਨਹੀਂ ਹੋਇਆ, ਕਿਉਂਕਿ ਇੱਥੇ ਥੋੜੀ ਜੀ ਸਾਈਜ਼ੇਬਲ ਵੋਟ ਸੀਗੀ। ਅਗੇਨ ਇਟ ਕਮਸ ਡਾਊਨ ਟੂ ਸਾਈਜ਼ੇਬਲ ਵੋਟ
ਜੋ ਕਿ ਤੁਹਾਡੇ ਹਰ ਰਿਲੀਜੀਅਸ ਡਿਸੀਜਨ ਨੂੰ, ਤੁਹਾਡੀ ਹਰ ਰਿਲੀਜੀਅਸ ਰੈਜ਼ਿਸਟੈਂਸ ਨੂੰ, ਤੁਹਾਡੇ ਹਰ ਰਿਲੀਜੀਅਸ ਸਟੈਂਡ ਨੂੰ ਵੀ ਡਿਕਟੇਟ ਕਰਦੀ ਹੈ। ਆ ਇੱਕ ਅਨਫੋਰਚੂਨੇਟ ਪਾਰਟ ਹੈ। ਅੱਛਾ, ਇਸ 'ਚ ਮੇਰਾ ਬਸ ਇੱਕ ਸਵਾਲ ਇਹ ਰਹੂਗਾ, ਤੁਸੀਂ ਜਿਹੜੀ ਗੱਲ ਕਹੀ ਕਿ ਦੇਖੋ, ਮੰਨ ਲਓ ਪੰਜਾਬ ਦੇ ਸਰਟੇਨ ਇਸ਼ੂਜ਼ ਹੈਗੇ ਆ, ਆਪਾਂ ਨੂੰ ਪਤਾ ਹੈ ਕਿ ਉਹਦਾ ਇੱਕ ਜਿਹੜਾ ਰਿਕਨਸੀਲੀਏਸ਼ਨ ਵੀ ਨਹੀਂ ਹੋਇਆ, ਜਿਹੜਾ ਉਹਦੇ ਤੇ ਫੱਟ ਮਾਰੀ ਗਈ ਸੀਗੀ। ਤੇ ਦੂਜਾ ਮੰਨ ਲਓ ਕਿ ਵੱਧ ਅਧਿਕਾਰਾਂ ਦੀ ਗੱਲ ਹੈ ਸੂਬੇ ਦੀ, ਜਾਂ ਫਿਰ ਹੋਰ ਪਾਣੀਆਂ ਦਾ ਇਸ਼ੂ ਹੈਗਾ, ਹੋਰ ਵੀ ਚੀਜ਼ਾਂ ਹੈਗੀਆਂ। ਇਹ ਤਾਂ ਰਿਲੀਜਨ ਨਾਲ ਤਾਂ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਇਹ ਤਾਂ ਇੱਥੋਂ ਦੇ ਲੋਕਾਂ ਦੇ ਪੋਲੀਟੀਕਲ ਆਈਡੀਆਜ਼ ਹੈਗੇ ਆ, ਜਿਹੜੇ ਅੱਡ-ਅੱਡ ਕਿਸਮ ਦੇ। ਨੈਸ਼ਨਲਿਟੀ ਦਾ ਵੀ ਇਸ਼ੂ ਆਪਾਂ ਜੇ ਕਹਿ ਲਈਏ, ਜੇ ਨੈਸ਼ਨਲਿਟੀ ਦਾ ਵੀ ਇਸ਼ੂ ਤਾਂ ਪੋਲੀਟੀਕਲ ਆਈਡੀਆ ਹੈ, ਇਹਦਾ ਰਿਲੀਜਨ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ। ਤਾਂ ਜਦੋਂ ਪੰਜਾਬ ਦੇ ਬੰਦੇ, ਪੰਜਾਬ ਦੇ ਸਿੱਖ ਆਪਣੇ ਪੋਲੀਟੀਕਲ ਆਈਡੀਆਜ਼ ਨੂੰ ਫਲੋਟ ਕਰਦੇ ਨੇ, ਤੇ ਉਹਨੂੰ ਜਿਹੜਾ ਇੰਡੀਆ ਦੀ ਮੈਜੋਰਿਟੀ ਹੈਗੀ ਆ, ਇੰਡੀਆ ਦਾ ਜਿਹੜਾ ਇੱਕ ਹਿਸਾਬ ਨਾਲ ਪੋਲੀਟੀਕਲ ਸਿਸਟਮ ਹੈਗਾ, ਉਹ ਕਿਤੇ ਨਾ ਕਿਤੇ ਬਾਈਂਡ ਅਪ ਕਿੱਥੇ ਜਾ ਕੇ ਕਰਦਾ ਹੈ, ਫਿਰ ਉਹਨੂੰ ਡੀਲ ਕਿਸ ਲੈਵਲ ਤੇ ਜਾ ਕੇ ਕਰਦਾ, ਉਹ ਇੰਡੀਅਨ ਸੋਵਰਨਿਜ਼ਮ ਨਾਲ ਡੀਲ ਕਰਦਾ ਹੈ। ਤੇ ਉਸ ਇੰਡੀਅਨ, ਹੁਣ ਮੰਨ ਲਓ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਹੈ, ਪਾਣੀ ਦੀ ਗੱਲ ਹੈ, ਇਹਨੂੰ ਇੰਡੀਅਨ ਸੋਵਰਨਿਜ਼ਮ ਨਾਲ ਤੁਸੀਂ ਜੇ ਡੀਲ ਕਰੋਗੇ ਤਾਂ ਫਿਰ ਤਾਂ ਉੱਥੇ ਤਾਂ ਕਨਫਲਿਕਟ ਪਊਗੀ। ਤੇ ਉਹ ਫਿਰ ਮਤਲਬ ਬਾਕੀ ਦੇ ਜਿਹੜੇ ਮੁਲਕ ਦੇ ਜਿਹੜੇ ਦੂਜੇ ਸਿੱਖ ਹੈਗੇ ਆ, ਉਹਨਾਂ ਨੂੰ ਵੀ ਤਾਂ ਸਮਝਣਾ ਚਾਹੀਦਾ ਕਿ ਇਹ ਤਾਂ ਪੋਲੀਟੀਕਲ ਆਈਡੀਆ ਤੇ ਗੱਲ ਕਰ ਰਹੇ ਨੇ, ਕੋਈ ਰਿਲੀਜਨ ਵਾਲੀ ਤਾਂ ਗੱਲ ਹੈ ਨਹੀਂ। ਤੇ ਉਹਨੂੰ ਕਿਤੇ ਤਾਂ ਜਾ ਕੇ ਮਾੜੀ ਮੋਟੀ ਰੈਜ਼ਿਸਟੈਂਸ, ਜਿਹੜੇ ਕਿ ਇੰਡੀਅਨ ਸੋਵਰਨਿਜ਼ਮ ਨੂੰ ਚੜਾ ਕੇ ਫਿਰ ਸਿੱਖਾਂ ਤੇ ਅਟੈਕ ਕਰਦੇ ਨੇ, ਉੱਥੇ ਉਹਨਾਂ ਮਾੜੀ ਮੋਟੀ ਰੈਜ਼ਿਸਟੈਂਸ ਤਾਂ ਦੇਣੀ ਪਊਗੀ ਨਾ। ਕਰਦੇ ਜਾਂ ਹੈ, ਵੀ ਕਿ ਕਰਦੇ ਹੈ। ਦੇਖੋ, ਪਹਿਲਾਂ ਆਪਾਂ ਫੈਕਟਸ ਨੂੰ ਆਪਣੀ ਗੱਲ ਸਹੀ ਥਾਂ ਤੇ ਰੱਖੀਏ। ਜਿੰਨਾ ਧੱਕਾ ਪੰਜਾਬ ਦੇ ਨਾਲ ਇਸ ਮੁਲਕ ਦੇ ਅੰਦਰ ਹੋਇਆ ਹੈ, ਉਹਨਾਂ ਧੱਕਾ ਕਿਸੇ ਨਾਲ ਨਹੀਂ ਹੋਇਆ ਹੈ। ਭਾਵੇਂ ਪਹਿਲਾਂ ਅਨਡਿਵਾਈਡਡ ਪੰਜਾਬ ਸੀ, ਉਦੋਂ ਤੋਂ ਹੀ ਸਕੀਮਿੰਗ ਚਾਲੂ ਹੋ ਗਈ। ਜਿਹੜੀ ਦੇਸ਼ ਦੀ ਵੰਡ ਹੋਈ ਹੈ, ਉਹ ਦੇਸ਼ ਦੀ ਵੰਡ ਨਹੀਂ ਹੋਈ ਹੈ, ਉਹ ਪ੍ਰੀਡੋਮੀਨੈਂਟਲੀ ਪੰਜਾਬ ਦੀ ਵੰਡ ਹੋਈ ਹੈ। ਫਿਰ ਉਸ ਤੋਂ ਬਾਅਦ ਅਗੇਨ ਫਿਰ ਧੱਕਾ ਹੋਇਆ, ਉਹਦੀ ਇੰਟਰਨਲ ਵੰਡ ਕਰਵਾਈ ਗਈ, ਉਹਦੇ ਅੰਦਰ ਪੰਜਾਬ ਦੇ ਕਰੈਕਟਰਸ ਨੂੰ ਚੱਕਿਆ ਗਿਆ, ਆਊਟਸਾਈਡ ਪੰਜਾਬ ਦੇ ਕਰੈਕਟਰਸ ਨੂੰ ਚੱਕਿਆ ਗਿਆ। ਪਾਣੀ ਦੇ ਅੰਦਰ ਪੰਜਾਬ ਨਾਲ ਧੱਕਾ ਕੀਤਾ ਗਿਆ ਹੈ, ਮੀਡੀਆ ਦੇ ਥਰੂ ਨੈਰੇਟਿਵ ਬਣਵਾ ਕੇ ਨਾਲ ਦੇ ਸੂਬਿਆਂ ਨਾਲ ਉਹਨਾਂ ਦਾ ਦਵੇਸ਼ ਵਧਵਾਇਆ ਗਿਆ ਹੈ। ਇਹ ਕਿਸਾਨ ਅੰਦੋਲਨ ਜੇ ਨਾ ਹੁੰਦਾ ਤਾਂ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ, ਇੱਕ ਆਮ ਹਰਿਆਣੇ ਦੇ ਬੰਦੇ ਦੇ ਅੰਦਰ, ਇੱਕ ਪੰਜਾਬ ਦੇ ਬੰਦੇ ਦੇ ਅੰਦਰ ਕਿੰਨਾ ਇਹਨਾਂ ਨੇ ਵੈਰ ਪਾਤਾ ਸੀ ਪਾਣੀ ਦੀ ਲੜਾਈ ਕਰਕੇ। ਉਹ ਤਾਂ ਹੁਣ ਜਦੋਂ ਦਿਲ ਮਿਲ ਰਹੇ ਹੈ, ਇੱਕ ਦੂਜੇ ਨੂੰ ਮਿਲ ਰਹੇ, ਗੱਲਾਂ ਸਾਂਝੀਆਂ। ਤਾਂ ਇੱਕ ਗੱਲ ਤਾਂ ਮੈਂ ਪਹਿਲਾਂ ਬੜੀ ਕਲੀਅਰ ਕਰਨਾ ਚਾਹੂੰਗਾ ਕਿ ਤੁਹਾਡੀ ਗੱਲ ਆ ਬਿਲਕੁਲ ਸਹੀ ਹੈ ਕਿ ਸਭ ਤੋਂ ਜ਼ਿਆਦਾ ਧੱਕਾ ਪੰਜਾਬ ਨਾਲ ਹੋਇਆ, ਸਿੱਖਾਂ ਨਾਲ ਨਹੀਂ ਉਹ ਧੱਕਾ ਹੋਇਆ, ਉਹ ਧੱਕਾ ਪੰਜਾਬ ਨਾਲ ਹੋਇਆ। ਭਾਵੇਂ ਉਹ ਅਬੋਹਰ ਫਾਜ਼ਿਲਕਾ ਦਾ ਜਾਟ ਜ਼ਮੀਂਦਾਰ ਹੈ, ਉਹਦੇ ਨਾਲ ਵੀ ਪਾਣੀ ਦੀ ਚੋਟ ਓਨੀ ਹੀ ਵੱਡੀ ਚੋਟ ਹੈ ਜਿੰਨੀ ਕਿ ਦੁਆਬੇ ਤੇ ਅੰਮ੍ਰਿਤਸਰ ਤੇ ਮਾਝੇ ਦੇ ਅੰਦਰ ਬੈਠੇ ਕਿਸੇ ਜੱਟ ਸਿੱਖ ਨਾਲ ਹੈ, ਜਾਂ ਕੰਬੋਜ ਸਿੱਖ ਨਾਲ, ਜਾਂ ਮਜ਼੍ਹਬੀ ਸਿੱਖ ਨਾਲ ਹੈ। ਉਸ ਇਸ਼ੂ ਧਰਮ ਦਾ ਨਹੀਂ ਹੈ। ਸਿਮਿਲਰਲੀ ਕੈਪੀਟਲ ਦੇ ਉੱਤੇ ਗੱਲ ਆ ਜਾਂਦੀ ਹੈ, ਦੂਜੀਆਂ ਇਸ਼ੂਜ਼ ਕਰਕੇ ਗੱਲ ਆ ਜਾਂਦੀ ਹੈ। ਪਰ ਆ ਤੁਸੀਂ ਇੱਕ ਗੱਲ ਸਮਝੋਗੇ, ਜਦੋਂ ਪੰਜਾਬ 'ਚ ਨੈਰੇਟਿਵ ਬਣਦਾ ਹੈ, ਜਿਹੜਾ ਉਹਨਾਂ ਚੋਂ ਇੱਕ ਮੇਨ ਸਟ੍ਰੀਮ ਨੈਰੇਟਿਵ ਹੁੰਦਾ ਹੈ, ਫਿਰ ਇੱਕ ਫ੍ਰਿੰਜ ਨੈਰੇਟਿਵ ਤਿਆਰ ਹੁੰਦਾ ਹੈ। ਉਸ ਫ੍ਰਿੰਜ ਨੈਰੇਟਿਵ ਨੂੰ ਹਮੇਸ਼ਾ ਬਾਕੀ ਦੇਸ਼ ਦਾ ਮੀਡੀਆ ਉੱਤੇ ਚੱਕਦਾ ਹੈ। ਇਹਦੇ ਅੰਦਰ ਹੁਣ ਪੰਜਾਬ ਵਾਲਿਆਂ ਦੇ ਵੱਸ 'ਚ ਵੀ ਨਹੀਂ ਹੈ, ਤੇ ਪੰਜਾਬ ਤੋਂ ਬਾਹਰ ਬੈਠੇ ਸਿੱਖਾਂ ਦੇ ਵੱਸ 'ਚ ਵੀ ਨਹੀਂ ਹੈ। ਹਮੇਸ਼ਾ ਕਿਸਾਨ ਅੰਦੋਲਨ ਦਾ ਨੈਰੇਟਿਵ ਵੀ ਜੋ ਅਸੀਂ ਤੇ ਤੁਸੀਂ ਤੇ ਮੈਂ ਜਾਣਦੇ ਹਾਂ ਕਿ ਉਸ ਨਿਹੰਗ ਨੂੰ ਕਿਉਂ ਮਾਰਿਆ ਗਿਆ ਤੇ ਕਿਉਂ ਨਹੀਂ ਮਾਰਿਆ ਗਿਆ, ਲੇਕਿਨ ਜੋ ਉਹਦਾ ਨੈਰੇਟਿਵ ਚੱਲਿਆ, ਉਹ ਨੈਰੇਟਿਵ ਨੈਸ਼ਨਲ ਮੀਡੀਆ ਹੀ ਬਣਾਉਂਦੀ ਹੈ। ਤੇ ਤੁਹਾਡਾ ਹੈਂਡਲ ਹੁਣ ਦੁਬਾਰਾ 5 ਦਿਨ ਪਹਿਲਾਂ ਬਰਕਰਾਰ ਹੋਇਆ, ਆਪਣੇ ਸਭ ਦੇ ਹੈਂਡਲਸ ਬਲੌਕ ਸੀ, ਮੇਨ ਸਟ੍ਰੀਮ ਮੀਡੀਆ ਆਪਣੀ ਗੱਲ ਨਹੀਂ ਕਰਦਾ ਹੈ। ਸਿਮਿਲਰ ਨੈਰੇਟਿਵ ਜਦੋਂ ਪੰਜਾਬ ਦੇ ਮਸਲੇ ਹੁੰਦੇ ਆ, ਸਿੱਖਾਂ ਦੇ ਮਸਲੇ ਹੁੰਦੇ ਆ, ਦੇਸ਼ ਦਾ ਜੋ ਮੀਡੀਆ ਹੈ ਉਹ ਇਸ ਦੇ ਖਿਲਾਫ ਇੱਕ ਨੈਰੇਟਿਵ ਕ੍ਰੀਏਟ ਉਸੇ ਦਿਨ ਤੋਂ ਕਰਨ ਲੱਗ ਜਾਂਦਾ ਹੈ। ਪੰਜਾਬ ਦੀ ਸਿੱਖ ਰਾਜਨੀਤੀ ਜੱਟ ਡੋਮੀਨੇਟਡ ਹੈ, ਤੇ ਉੱਥੇ ਦੀ ਦਿੱਲੀ ਦੀ ਸਿੱਖ ਰਾਜਨੀਤੀ ਖੱਤਰੀ ਜਾਂ ਅਰੋੜਾ ਸਿੱਖ ਬਿਰਾਦਰੀ ਦੀ ਡੋਮੀਨੇਟਡ ਹੈ, ਤੇ ਜੱਟਸ ਉਹਦੇ ਅੰਦਰ ਘੱਟ ਇਨਫਲੂਐਂਸ ਰੱਖਦੇ ਹੈ। ਤੇ ਉਸ ਦੇ ਚਲਤੇ ਵੀ ਨੈਰੇਟਿਵ ਕਈ ਵਾਰ ਪੋਲੀਟੀਕਲ ਇੰਟਰਸਟ ਕਰਕੇ ਉਹ ਬੋਡੀਜ਼ ਅਲੱਗ ਲੈ ਲੈਂਦੀਆਂ। ਫਿਰ ਇੱਕ ਇਸ਼ੂ ਆ ਜਾਂਦਾ ਲੈਂਗੁਏਜ ਦਾ। ਤੁਸੀਂ ਇਹ ਗੱਲ ਪੰਜਾਬ ਦੇ ਲੋਕ ਸ਼ਾਇਦ ਨਾ ਮੰਨਣ, ਤੇ ਸ਼ਾਇਦ ਇਸ ਗੱਲ ਦਾ ਬੁਰਾ ਮੰਨਣ, ਕਿ ਮੈਂ ਖੁਦ ਆਪ ਦੇਖਦਾ ਕਿ ਕਈ ਵਾਰ ਟਾਰਗੇਟ ਕਰਨਾ ਹੁੰਦਾ ਅਲਵਰ ਦੇ ਸਿੱਖ ਨੂੰ, ਜਾਂ ਨਾਂਦੇੜ ਦੇ ਸਿੱਖ ਨੂੰ, ਜਾਂ ਪਟਨਾ ਸਾਹਿਬ ਦੇ ਸਿੱਖ ਨੂੰ, ਉਹਦਾ ਮਜ਼ਾਕ ਉਡਾ ਕੇ ਕਿ ਆਹ ਦੇਖ, ਇਸ ਬੰਦੇ ਨੂੰ ਤਾਂ ਦੇਖੋ ਪੰਜਾਬੀ ਨਹੀਂ ਬੋਲਣੀ ਆਉਂਦੀ, ਕਾਹਦਾ ਸਿੱਖ ਹੈ। ਵੇਅਰ ਐਜ਼ ਧਰਮ ਨੂੰ ਤੇ ਪੰਥ ਦਾ ਲੈਂਗੁਏਜ ਨਾਲ ਰਿਲੇਸ਼ਨ ਨਹੀਂ ਹੋਣਾ ਚਾਹੀਦਾ। ਤੁਹਾਡੇ ਸਕ੍ਰਿਪਚਰਸ ਇੱਕ ਦੇ ਅੰਦਰ ਹੈ। ਇਹਦਾ ਅੱਜ ਆਪਾਂ ਮਤਲਬ ਨਹੀਂ ਕੱਢ ਸਕਦੇ ਕਿ ਜਿਹੜੇ ਬੰਦੇ ਨੂੰ ਲੈਟਨ ਨਹੀਂ ਆਉਂਦੀ ਹੈ, ਬਾਈਬਲ ਜੀ 'ਚ ਲਿਖੀ ਗਈ, ਜਾਂ ਜੋ ਇੰਗਲਿਸ਼ ਨਹੀਂ ਬੋਲਦਾ, ਉਹ ਦੁਨੀਆ 'ਚ ਈਸਾਈ ਨਹੀਂ ਹੈ। ਮੁਸਲਮਾਨ ਜਿਹੜਾ ਇੰਡੋਨੇਸ਼ੀਅਨ ਦਾ ਹੈ, ਉੱਥੇ ਭਾਸ਼ਾ ਇੰਡੋਨੇਸ਼ੀਅਨ ਬੋਲਦਾ ਹੈ, ਉਹ ਅਰੇਬਿਕ ਨਹੀਂ ਬੋਲਦਾ ਹੈ, ਪਰ ਫਿਰ ਵੀ ਉਹ ਮੁਸਲਮਾਨ ਮੰਨਿਆ ਜਾਂਦਾ, ਉਹਦਾ ਮਜ਼ਾਕ ਨਹੀਂ ਉਡਾਇਆ ਜਾਂਦਾ। ਇੱਕ ਮੈਂ ਅਨਫੋਰਚੂਨੇਟ ਅਗੇਨ ਦੁਆਰਾ ਥੋੜੀ ਕੜਵੀ ਗੱਲ ਕਹਿ ਰਿਹਾ, ਕੌੜੀ ਲੱਗੂਗੀ, ਹੋ ਸਕਦਾ ਕਈਆਂ ਨੂੰ ਗੱਲ। ਪੰਜਾਬ ਦੇ ਅੰਦਰ ਮੈਂ ਨੈਰੇਟਿਵ ਦੇਖਿਆ ਹੈ, ਉਹਦੇ ਅੰਦਰ ਕਈ ਵਾਰ
ਦਿੱਲੀ ਦੇ ਅੰਦਰ ਉਹ ਯਾਰ ਆ ਪਾਪੇ ਤਾਂ ਹਿੰਦੀ ਬੋਲਣ ਵਾਲੇ ਪਾਪੇ ਹੈ, ਆ ਇੱਕ ਬੜੀ ਡੈਰੋਗੇਟਰੀ ਗੱਲ ਕੀਤੀ ਜਾਂਦੀ ਹੈ। ਸਿਮਿਲਰਲੀ ਅਲਵਰ ਦੇ ਸਿੱਖਾਂ ਬਾਰੇ ਇਹਨਾਂ ਨੂੰ ਤਾਂ ਪੰਜਾਬੀ ਨਹੀਂ ਆਉਂਦੀ, ਆ ਕਾਦੇ ਸਿੱਖ ਹੈ, ਵਿਚ ਇਜ਼ ਅ ਵੈਰੀ ਰੋਂਗ ਥਿੰਗ ਟੂ ਸੇ। ਤੇ ਉਹੀ ਬਿਹਾਰ ਦੇ ਸਿੱਖਾਂ ਬਾਰੇ ਅਰੇ ਦੇਖੋ ਬਾਤ ਕਰ ਰਹਾ ਹੈ ਭਈਏ की तरह बात कर रहा है। ਆ ਵੀ ਬਹੁਤ ਕੋਈ ਇਨਕਲੂਸਿਵ ਗੱਲਾਂ ਨਹੀਂ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਇਸ ਕਰਕੇ ਬਾਹਰਲੇ ਸਿੱਖਾਂ ਦਾ ਕੋਈ ਮਨ ਮੁਟਾਵ ਹੈ, ਮੈਂ ਕਹਿ ਰਿਹਾ ਸਾਰੇ ਫੈਕਟਰਸ 1-2% ਕੰਟਰੀਬਿਊਟ ਕਰਦੇ ਹੈ। ਪਰ ਸਿੱਖਸ ਆਊਟਸਾਈਡ ਪੰਜਾਬ ਫॉर ऑल ਪ੍ਰੈਕਟੀਕਲ ਪਰਪਸਿਸ, ਫॉर ऑल द ਮੇਜਰ ਪਰਪਸਿਸ ਪੰਜਾਬ ਦੇ ਸਿੱਖਾਂ ਦੇ ਨਾਲ ਹੈ ਤੇ ਆਰਐਸਐਸ ਬੀਜੇਪੀ ਦੇ ਖਿਲਾਫ ਹੈ। ਸੀਟ ਟੂ ਸੀਟ ਜੇ ਕਿਤੇ ਵੋਟ ਕਰਨਾ ਪੈਂਦਾ ਹੈ ਕਿਸੇ ਰਾਜਨੀਤਿਕ ਮਜਬੂਰੀਆਂ ਕਰਕੇ, ਉਹ ਤਾਂ ਤੁਸੀਂ ਜਾਣਦੇ ਹੋ ਪੰਜਾਬ ਦੇ ਅੰਦਰ ਵੀ ਕਰਨਗੇ ਲੋਕ ਤੇ ਇਸ ਵਾਰ ਕਰਨਗੇ। ਸ਼ੁਕਰੀਆ ਗੁਰਪ੍ਰੀਤ ਸਾਡੇ ਨਾਲ ਜੁੜਨ ਵਾਸਤੇ ਤੇ ਵਧੀਆ ਗੱਲਾਂ ਹੋਈਆਂ ਸਾਡੇ ਨਾਲ ਤੁਹਾਡੀ, ਤੇ ਦੁਬਾਰਾ ਆਪਾਂ ਫਿਰ ਕਦੇ ਜੁੜਾਂਗੇ ਕਿਸੇ ਮੁੱਦੇ ਨਾਲ। ਤੇ ਜਿੰਨੇ ਵੀ ਦਰਸ਼ਕ ਇਸ ਇੰਟਰਵਿਊ ਨੂੰ ਦੇਖ ਰਹੇ ਸੀ ਜਾਂ ਸੁਣ ਰਹੇ ਸੀ ਉਹਨਾਂ ਦਾ ਵੀ ਧੰਨਵਾਦ, ਤੇ ਅਸੀਂ ਦੁਬਾਰੇ ਤੁਹਾਡੇ ਨਾਲ ਇਸੇ ਕਿਸਮ ਦੀ ਚਰਚਾ ਲੈ ਕੇ ਹਾਜ਼ਰ ਹੋਵਾਂਗੇ। ਥੈਂਕ ਯੂ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਲਾਮ।